ਪੰਜਾਬੀ ਰੇਡੀਓ ਯੂਐਸਏ ਸੁਣਨ ਵਾਲੇ ਸਾਡੇ ਸਾਰੇ ਮਾਣਿਕ ਸਰੋਤਿਆਂ ਦਾ ਨਿੱਘਾ ਜੀ ਆਇਆਂ ਆਖਦੇ ਹਾਂ ਪ੍ਰੋਗਰਾਮ ਪੰਜਾਬੀ ਟੈਕ ਟਾਕ ਦੇ ਵਿੱਚ, ਜਿਹਦੇ ਵਿੱਚ ਅਸੀਂ ਗੱਲਾਂ ਬਾਤਾਂ ਕਰਦੇ ਹਾਂ ਟੈਕਨੋਲੋਜੀ ਦੀ ਦੁਨੀਆ ਦੀਆਂ, ਤੇ ਉਹ ਸਾਡੀ ਰੋਜ਼ਮਰਾ ਦੀ ਜ਼ਿੰਦਗੀ ਨੂੰ ਕਿੱਦਾਂ ਇੰਪੈਕਟ ਕਰਦੀਆਂ, ਤੇ ਆਪਾਂ ਟੈਕਨੋਲੋਜੀ ਨੂੰ ਕਿੱਦਾਂ ਵਰਤ ਕੇ ਜਿਹੜੇ ਟੈਕ ਦੀ ਦੁਨੀਆ ਦੇ ਵਿੱਚ ਆਪਾਂ ਅੱਗੇ ਕਿੱਦਾਂ ਜਾ ਸਕਦੇ ਹਾਂ, ਆਪਾਂ ਬਿਜ਼ਨੈਸਿਸ ਵਿੱਚ ਕਿੱਦਾਂ ਵਾਧੇ ਕਰ ਸਕਦੇ ਹਾਂ, ਤੇ ਜ਼ਿੰਦਗੀ ਨੂੰ ਕਿੱਦਾਂ ਸੌਖਿਆ ਬਣਾ ਸਕਦੇ ਹਾਂ। ਸੋ ਟੈਕਨੋਲੋਜੀ ਦੇ ਵਿੱਚ ਨਿੱਤ ਆਏ ਦਿਨ ਕੁਛ ਨਾ ਕੁਛ ਚੇਂਜ ਹੁੰਦਾ ਆ, ਕੁਛ ਨਾ ਕੁਛ ਨਵਾਂ ਜਿਹੜਾ ਆ ਉਹ ਆਉਂਦਾ ਰਹਿੰਦਾ ਆ। ਸੋ ਉਸ ਜਿਹੜੀ ਆ ਦੁਨੀਆ ਤੋਂ ਵਾਕਫ ਕਰਾਉਣ ਦੀ ਸਾਡੀ ਜਿਹੜੀ ਕੋਸ਼ਿਸ਼ ਰਹਿੰਦੀ ਆ, ਆਪਣੀ ਇਹ ਖਾਸ ਕਰਕੇ ਇਸ ਪੱਖ ਤੋਂ ਸਾਡੀ ਕੋਸ਼ਿਸ਼ ਆ ਵੀ ਆਪਣੀ ਜਿਹੜੀ ਕਮਿਊਨਿਟੀ ਇਸ ਦੇ ਵਿੱਚ ਪਿੱਛੇ ਨਾ ਰਹੇ। ਬੀਤੇ ਸਮਿਆਂ ਦੇ ਵਿੱਚ ਜਿੱਥੇ ਵੀ ਤੁਸੀਂ ਪ੍ਰੋਗਰਾਮ ਕਰਨ ਤੋਂ ਬਾਅਦ ਦੇ ਵਿੱਚ ਜਦੋਂ ਕਿਤੇ ਮਿਲਦੇ ਹਾਂ, ਤੁਸੀਂ ਇਸ ਦੀ ਫੀਡਬੈਕ ਦਿੰਦੇ ਹਾਂ, ਉਸ ਦੇ ਲਈ ਤੁਹਾਡਾ ਅਸੀਂ ਸਾਰਿਆਂ ਦਾ ਹੀ ਧੰਨਵਾਦ ਜਿਹੜਾ ਉਹ ਕਰਦੇ ਹਾਂ। ਇਹ ਟੌਪਿਕ ਤੁਹਾਨੂੰ ਤੁਸੀਂ ਇਸ ਨੂੰ ਐਪਰੀਸ਼ੀਏਟ ਕਰ ਰਹੇ ਹਾਂ, ਤੁਸੀਂ ਇਸ ਦੀ ਸ਼ਲਾਘਾ ਕਰਦੇ ਹੋ, ਇਸ ਦੇ ਲਈ ਧੰਨਵਾਦ। ਸੋ ਸਾਡਾ ਇਹ ਜਿਹੜੀ ਕੋਸ਼ਿਸ਼ ਆ ਹਰਵਿੰਦਰ ਥਾਂ ਲੱਗ ਰਹੀ ਆ, ਇਸ ਚੀਜ਼ ਦੇ ਲਈ ਅਸੀਂ ਬੜੇ ਖੁਸ਼ ਹਾਂ। ਤੇ ਕੋਸ਼ਿਸ਼ ਵੀ ਆਪਾਂ ਨੂੰ ਇਹ ਚਾਹੀਦੀ ਆ ਵੀ ਅੱਜ ਦੀ ਦੁਨੀਆ ਦੇ ਵਿੱਚ ਜਿੱਥੇ ਤਬਦੀਲੀਆਂ ਅੱਖ ਝਮਕਦੇ ਹੀ ਜਿੰਨਾ ਇੱਕ ਹਿਸਾਬ ਦੇ ਨਾਲ ਹੋ ਜਾਂਦੀਆਂ ਆ, ਆਪਾਂ ਉਹਦੇ ਲਈ ਜਿਹੜਾ ਉਹ ਤਿਆਰ ਬਰ ਤਿਆਰ ਰਹਿਣਾ ਜਿਹੜਾ ਉਹ ਚਾਹੀਦਾ ਹੈ। ਇੱਕ ਤਾਂ ਗੁਰੂ ਸਾਹਿਬ ਨੇ ਆਪਾਂ ਨੂੰ ਤਿਆਰ ਬਰ ਤਿਆਰ ਰਹਿਣ ਦੇ ਲਈ ਕਿਹਾ ਆ, ਤੇ ਬਾਕੀ ਆਪਾਂ ਇਸ ਮਾਮਲੇ ਦੇ ਵਿੱਚ ਵੀ ਆਪਾਂ ਨੂੰ ਤਿਆਰ ਬਰ ਤਿਆਰ ਜਿਹੜਾ ਉਹ ਜ਼ਰੂਰ ਰਹਿਣਾ ਚਾਹੀਦਾ ਆ ਵੀ ਕੀ ਜਿਹੜੀ ਇਸ ਦੇ ਵਿੱਚ ਕੋਸ਼ਿਸ਼ ਜਿਹੜੀ ਉਹ ਚੱਲ ਰਹੀ ਆ। ਜੀ ਬਿਲਕੁਲ ਰਾਜਕਰ, ਮੈਂ ਥੋੜਾ ਜਿਹਾ ਇਹਦੇ ਵਿੱਚ ਹੋਰ ਐਡ ਕਰ ਦੇਵਾਂ ਕਿ ਤਿਆਰ ਬਰ ਤਿਆਰ ਵਾਲੀ ਗੱਲ ਥੋੜਾ ਜਿਹਾ ਆਪਾਂ ਇਹ ਤੋਂ ਪਿੱਛੇ ਵੀ ਆ, ਹੈ ਨਾ। ਜਿਸ ਹਿਸਾਬ ਨਾਲ ਤੇਜ਼ੀ ਨਾਲ ਵੱਧ ਰਹੀ ਹੈ ਐਜ਼ ਅ ਕਮਿਊਨਿਟੀ, ਜਿੰਨੇ ਇਨੀਸ਼ੀਏਟਿਵ ਸਾਨੂੰ ਚਾਹੀਦੇ ਅਨਫੋਰਚੂਨੇਟਲੀ ਉਹਨੇ ਨਹੀਂ ਹੋ ਰਹੇ। ਕਾਫੀ ਲੋਕ ਆ ਜਿਹੜੇ ਲੱਗੇ ਹੋਏ ਆ ਇਸ ਕੰਮ ਦੇ ਉੱਤੇ, ਤੇ ਪਰ ਜਿੰਨੇ ਹੋਣੇ ਚਾਹੀਦੇ ਐਜ਼ ਅ ਕਮਿਊਨਿਟੀ, ਕਿਉਂਕਿ ਜਿੱਦਾਂ ਵੱਡਾ ਟੈਕਨੋਲੋਜੀ ਸ਼ਿਫਟ ਆ ਰਿਹਾ, ਚੇਂਜ ਹੋ ਰਹੀ ਆ, ਉਸ ਹਿਸਾਬ ਦੇ ਨਾਲ ਆਪਾਂ ਦੇ ਜਿਹੜੇ ਤਿਆਰੀ ਆ ਜਾਂ ਉਸ ਹਿਸਾਬ ਨਾਲ ਆਪਣੇ ਜਿਹੜੇ ਬੰਦੇ ਆ ਉਹ ਇਹਦੇ ਵਿੱਚ ਨਹੀਂ ਹੈਗੇ। ਸਾਡੀ ਕੋਸ਼ਿਸ਼ ਇਹੀ ਆ ਕਿ ਟਾਕ ਸ਼ੋ ਕਰਨ ਦੀ ਅਵੇਅਰਨੈਸ ਵੱਧ ਤੋਂ ਵੱਧ ਆਏ, ਤੇ ਜੇ ਆਪਣੀ ਜਿਹੜੀ ਆਉਣ ਵਾਲੀ ਜਨਰੇਸ਼ਨ ਨੂੰ ਇਸ ਪਾਸੇ ਲਾਇਆ ਜਾਏ। ਤੇ ਮੈਨੂੰ ਫੀਡਬੈਕ ਜਿੱਦਾਂ ਤੁਸੀਂ ਦੱਸਿਆ, ਇਸ ਧੰਨਵਾਦ ਜਿਹੜੇ ਨੂੰ ਸਾਨੂੰ ਸਾਡੇ ਵਿਊਅਰਸ ਤੇ ਸਰੋਤੇ ਮਿਲੇ ਇਸ ਵੀਕਐਂਡ ਦੇ ਉੱਤੇ, ਤੇ ਆਪਣੀ ਫੀਡਬੈਕ ਦਿੱਤੀ, ਤੇ ਬੜੀ ਖੁਸ਼ੀ ਵੀ ਹੁੰਦੀ ਹੈ ਕਿ ਤੁਸੀਂ ਆਪਣੇ ਜਿਹੜੇ ਬੱਚੇ ਆ ਇਸ ਪ੍ਰੋਗਰਾਮ ਤੋਂ ਪ੍ਰਭਾਵਿਤ ਹੋ ਕੇ ਤੁਸੀਂ ਇਸ ਟੈਕ ਫੀਲਡ ਦੇ ਵਿੱਚ ਉਹਨਾਂ ਨੂੰ ਜੋੜ ਰਹੇ ਹੋ। ਸੋ ਮੈਨੂੰ ਆਸ ਉਮੀਦ ਆ ਕਿ ਆਉਣ ਵਾਲੇ ਟਾਈਮ ਦੇ ਵਿੱਚ ਇਹ ਐਜ਼ ਅ ਕਮਿਊਨਿਟੀ ਦੇ ਜਿਹੜੇ ਆਪਣੇ ਹੋਰ ਵੀ ਰਿਸੋਰਸ ਇਸ ਪਾਸੇ ਨੂੰ ਲੱਗਣਗੇ। ਹੁਣ ਗੱਲ ਕਰੀਏ ਪਲੰਘਾਂ ਪੱਟ ਦੀ ਟੈਕਨੋਲੋਜੀ ਦੇ ਬਾਰੇ। ਮਾਈਕਰੋਸਾਫਟ ਕਹਿ ਰਹੀ ਆ ਵੀ ਉਹਨਾਂ ਨੇ ਨਵੇਂ ਤਰ੍ਹਾਂ ਦਾ ਮੈਟਰ ਜਿਹੜਾ ਉਹ ਬਣਾ ਦਿੱਤਾ ਆ। ਇਹ ਟੈਕ ਕੰਪਨੀਆਂ ਇਹ ਸਾਇੰਸ ਦੇ ਵਿੱਚ ਕਦੋਂ ਦੀਆਂ ਜਿਹੜੀਆਂ ਉਹ ਪੈ ਗਈਆਂ, ਤੇ ਕਿਹੜੇ ਮੈਟਰ ਦੀ ਇਸ ਦੇ ਵਿੱਚ ਗੱਲ ਹੋ ਰਹੀ ਆ? ਹਾਂਜੀ, ਇਹ ਨਾ ਰਾਜਕਨ ਪਿਛਲੇ ਹਫ਼ਤੇ ਜਿਹੜਾ ਚੇਅਰਮੈਨ ਤੇ CEO ਆ ਮਾਈਕਰੋਸਾਫਟ ਦੇ, ਸਤਿਆ ਨਡੇਲਾ, ਉਹਨਾਂ ਨੇ ਨਾ ਇੱਕ ਪੋਸਟ ਪਾਈ ਸੀ ਲਿੰਕਡਇਨ ਦੇ ਉੱਪਰ। ਉਹਦੇ ਵਿੱਚ ਉਹਨਾਂ ਸਮਰੀ ਕੀਤੀ ਸੀ ਇਸ ਦੀ। ਉਹਦੇ ਵਿੱਚ ਇਹ ਕਿਹਾ ਸੀ ਕਿ ਅਸੀਂ ਸਾਰੇ ਜਾਣੇ ਛੋਟੇ ਹੁੰਦੇ ਤੋਂ ਲੈ ਕੇ ਵੱਡੇ ਹੁੰਦੇ, ਜਿਉਂ ਵੱਡੇ ਹੋਏ ਆ, 3 ਹੀ ਮੈਟਰ ਅਸੀਂ ਦੇਖੇ ਆ, ਹਨਾ, ਸੋਲਿਡ, ਲਿਕੁਇਡ ਤੇ ਗੈਸ। ਕਹਿੰਦੇ ਅਸੀਂ ਉਹਨੂੰ ਚੇਂਜ ਕਰ ਦਿੱਤਾ। ਕਹਿੰਦੇ ਤਕਰੀਬਨ 20 ਸਾਲ ਤੋਂ ਅਸੀਂ ਇਸ ਕੰਮ ਦੇ ਵਿੱਚ ਲੱਗੇ ਹੋਏ ਹਾਂ, ਵੀ ਨੀਅਰਲੀ 20 years ਦੇ ਪਰਸੂਟ ਤੋਂ ਬਾਅਦ ਆਪਾਂ ਨਵੇਂ ਤਰ੍ਹਾਂ ਦੇ ਜਿਹੜੇ ਮਿਨਰਲਸ ਹੈਗੇ ਆ, ਮਟੀਰੀਅਲ ਹੈਗੇ ਆ, ਉਹ ਅਸੀਂ ਉਹਦੇ ਤੇ ਰਿਸਰਚ ਚੱਲਦੀ ਪਈ, ਤੇ ਇੱਕ ਨਵੀਂ ਜਿਹੜਾ ਆਈਡੀਆ ਲੈ ਕੇ ਆਏ ਉਹਨੂੰ ਕਹਿੰਦੇ ਟੋਪੋ ਕੰਡਕਟਰਸ, ਹੈ ਨਾ। ਸੋ ਬੇਸਿਕਲੀ ਰਾਜਕਨ ਇਹਦੇ ਮੈਂ ਥੋੜਾ ਕੰਟੈਕਸਟ ਲਈ ਇਹ ਵੀ ਦੱਸ ਦੇਵਾਂ ਕਿ ਕਾਫੀ ਕੰਪਨੀ ਜਿਹੜੀਆਂ ਤਕਰੀਬਨ ਪਿਛਲੇ ਮੈਂ ਕਹਿ ਲਾਂ ਕਿ 30 ਸਾਲ ਤੋਂ ਲੱਗੀਆਂ ਹੋਈਆਂ, ਕਿ ਜਿਉਂ ਦਾ ਇੰਟੈਲ ਤੋਂ ਬਾਅਦ ਹੈ ਨਾ ਇੱਕ ਮੂਰਜ਼ ਲਾਅ ਹੁੰਦਾ ਵੀ ਟੈਕਨੋਲੋਜੀ ਜਿਹੜੀ ਆ ਜਿਹੜੀ ਉਹਦੀ ਕਾਸਟ ਅੱਧੀ ਹੋ ਜਾਏਗੀ, ਸਪੀਡ ਡਬਲ ਹੋ ਜਾਏਗੀ ਨਾ। ਇੰਟੈਲ ਦਾ ਮੂਰਜ਼ ਲਾਅ ਚੱਲਦਾ ਸੀ, ਤੇ ਉਸ ਤੋਂ ਬਾਅਦ ਇਹ ਗੱਲ ਚੱਲਦੇ ਸੀ ਕਿ ਵਾਟ ਇਜ਼ ਨੈਕਸਟ, ਹੈ ਨਾ। ਪਹਿਲਾਂ ਮਾਈਕਰੋਮੀਟਰ ਦੀ ਟੈਕਨੋਲੋਜੀ ਹੋਈ, ਉਸ ਤੋਂ ਬਾਅਦ ਮਿਲੀਮੀਟਰ, ਆਪਣਾ ਪਹਿਲਾਂ ਮਿਲੀਮੀਟਰ ਸੀ, ਫਿਰ ਮਾਈਕਰੋਮੀਟਰ, ਫਿਰ ਨੈਨੋਮੀਟਰ ਦੀ ਟੈਕਨੋਲੋਜੀ ਆ ਗਈ, ਹੈ ਨਾ। ਹੁਣ ਅਸੀਂ 2-3 ਨੈਨੋਮੀਟਰ ਦੇ ਉੱਤੇ ਚੱਲਦੇ ਪਏ ਹਾਂ। ਸ਼ਾਇਦ ਉਹ ਤੋਂ ਵੀ ਕਈ ਕੰਪਨੀ ਜਿਹੜੀਆਂ ਥੱਲੇ ਚੱਲ ਗਈਆਂ ਹੁਣ, ਪਰ ਇੱਕ ਲਿਮਿਟੇਸ਼ਨ ਆ ਜਾਂਦੀ ਵੀ ਤੁਸੀਂ ਕਿੰਨੀ ਛੋਟੀ ਤੋਂ ਛੋਟੀ ਮੈਨੂਫੈਕਚਰ ਕਰਦੇ ਹੋ। ਸੋ ਉਹ ਤੋਂ ਜਿਹੜੀ ਅਗਲੀ ਪਲਾਂਘ ਪੱਟੀ ਜਾ ਰਹੀ ਸੀ ਉਹ ਇਹ ਹੈ ਕਿ ਜਿਹੜੀ ਸਿਲੀਕਨ ਦੀ ਕੰਡਕਟੀਵਿਟੀ ਆ, ਹੈ ਨਾ, ਉਹ ਤੋਂ, ਜਾਂ ਐਲੂਮੀਨੀਅਮ ਦੀ ਕੰਡਕਟੀਵਿਟੀ ਜਾਂ ਮੈਟਲ ਦੀ ਕੰਡਕਟੀਵਿਟੀ ਆ, ਉਹ ਤੋਂ ਗਾਂ ਜਿਹੜੇ ਆ ਹੋਰ ਨਵਾਂ ਕੁਰਾਹ ਰਸਤਾ ਲੱਭਿਆ ਜਾਏ, ਤਾਂ ਕਿ ਜਿਹੜੀ ਸਾਡੀ ਸੁਪਰ ਕੰਪਿਊਟਿੰਗ ਉਹਨੂੰ ਹੋਰ ਵਧੀਆ ਤਰੀਕੇ ਦੇ ਨਾਲ ਅਨੇਬਲ ਕੀਤਾ ਜਾਏ, ਹੈ ਨਾ। ਸੋ ਉਹਦੇ ਵਿੱਚ ਜਿਹੜਾ ਵੱਡਾ ਇੱਕ ਚੀਜ਼ ਹੈਗੀ ਆ ਪਲਾਂਘ, ਜਿਹਦੇ ਬਾਰੇ ਹੁਣ ਸਾਰਿਆਂ ਦਾ ਜਿਹੜਾ ਧਿਆਨ ਲੱਗਾ ਹੋਇਆ, ਉਹ ਹੈਗਾ ਕੁਆਂਟਮ ਕੰਪਿਊਟਿੰਗ।
ਬਿਲਕੁਲ। ਤੇ ਕੁਆਂਟਮ ਕੰਪਿਊਟਿੰਗ ਨੂੰ ਅਨੇਬਲ ਕਰਨ ਦੇ ਵਾਸਤੇ ਇਹ ਜਿਹੜਾ ਟੋਪੋ ਕੰਡਕਟਰ ਆ, ਨਵੀਂ ਕਲਾਸ ਆਫ ਮਟੀਰੀਅਲ ਜਿਹੜਾ ਮਾਈਕਰੋਸਾਫਟ ਕਹਿ ਰਹੀ ਹੈ ਵੀ ਉਹਨਾਂ ਨੇ ਬਣਾਇਆ ਵਾ। ਸੋ ਇਹ ਬੇਸਿਕਲੀ ਜਿਹੜੇ ਕੁਆਂਟਮ ਪ੍ਰੋਸੈਸਿੰਗ ਯੂਨਿਟ ਹੁੰਦਾ ਨਾ, ਜਿੱਦਾਂ CPU ਕਹਿੰਦੇ ਆ, ਸੈਂਟਰਲ ਪ੍ਰੋਸੈਸਿੰਗ ਯੂਨਿਟ, ਹੈ ਨਾ, GPU ਹੋ ਗਿਆ। ਤੇ ਇਸ ਤਰ੍ਹਾਂ ਜਿਹੜੇ ਕੁਆਂਟਮ ਲੈਵਲ ਦੇ ਉੱਤੇ ਕੰਪਿਊਟਿੰਗ ਹੋਏਗੀ, ਉਹਦੇ ਵਿੱਚ ਇਹ ਜਿਹੜਾ ਮੈਟਲ ਆ ਜਿਹਨੂੰ ਟੋਪੋ ਕੰਡਕਟਰ ਕਹਿੰਦੇ ਆ, ਉਹ ਯੂਜ਼ ਕੀਤਾ ਜਾਏਗਾ, ਹੈ ਨਾ। ਸੋ ਉਹਦੇ ਸੰਬੰਧ ਦੇ ਵਿੱਚ ਉਹਨੇ ਇੱਕ ਕੋਰ ਪ੍ਰੋਸੈਸਰ ਵੀ ਬਣਾਇਆ ਜਿਹਦਾ ਨਾਂ ਉਹਦਾ ਮੈਜੋਰਾਨਾ ਕਰਕੇ ਉਹਦਾ ਨਾਂ ਦਿੱਤਾ ਗਿਆ ਵਾ। ਸੋ ਉਹ ਉਹਨਾਂ ਬਣਾਇਆ ਵਾ। ਸੋ ਇਹ ਉਹ ਬ੍ਰੇਕ ਥਰੂ ਦਾ ਜਿਹੜਾ ਉਹ ਦਾਵਾ ਜਿਹੜਾ ਉਹ ਕਰਦੇ ਪਏ ਆ। ਹੁਣ ਇਹਦੀ ਆਪਾਂ ਥੋੜੀ ਜਿਹੀ ਡੀਟੇਲ ਬਾਰੇ ਇਹਦੇ ਬਾਰੇ ਆਪਾਂ ਗੱਲਬਾਤ ਕਰ ਲੈਂਦੇ ਹਾਂ ਜੀ, ਹੈ ਨਾ। ਸੋ ਬੇਸਿਕਲੀ ਆਈਡੀਆ ਉਹਦਾ ਅਗੇਨ ਸੇਮ ਹੀ ਆ ਵੀ ਆਪਾਂ ਨੂੰ ਫਾਸਟ ਤੋਂ ਫਾਸਟ ਟੈਕਨੋਲੋਜੀ ਯੂਜ਼ਿੰਗ ਮਿਨੀਮਮ ਰਿਸੋਰਸਿਸ, ਹੈ ਨਾ। ਰਿਸੋਰਸਿਸ ਦਾ ਮਤਲਬ ਮਿਨੀਮਲ ਮਟੀਰੀਅਲ ਯੂਜ਼ ਕਰਕੇ ਉਹਨੂੰ ਬਣਾਇਆ ਜਾ ਸਕਦਾ, ਹੈ ਨਾ। ਕਹਿੰਦੇ ਕਿ ਤੁਸੀਂ ਇਹ ਦੇਖੋ ਵੀ 1 ਮਿਲੀਮੀਟਰ ਦਾ 100ਵਾਂ ਹਿੱਸਾ, ਹੈ ਨਾ, ਉਹਨੂੰ ਯੂਜ਼ ਕਰਕੇ ਅਸੀਂ ਉਹਦਾ ਕਿਊਬਿਟ ਦਾ ਨਾਂ ਦਾ ਉਹਨਾਂ ਪ੍ਰੋਸੈਸਰ ਦੀ ਗੱਲ ਕੀਤੀ ਆ। ਮਿਲੀਅਨ ਕਿਊਬਿਟ ਪ੍ਰੋਸੈਸਰ ਕਹਿੰਦਾ ਅਸੀਂ ਬਣਾ ਸਕਦੇ ਹਾਂ। ਤੇ ਇੱਕ ਤੁਸੀਂ, ਹੈ ਨਾ, ਆਪਣੇ ਹੱਥ ਦਾ ਪਾਮ, ਹੱਥ ਦੀ ਹਥੇਲੀ ਲੈ ਲਓ, ਉਹਦੇ ਉੱਤੇ ਕਹਿੰਦਾ ਤੁਸੀਂ ਇੱਕ ਮੰਨ ਲਓ ਤੁਹਾਡੇ ਹੱਥ ਦੀ ਹਥੇਲੀ ਉੱਤੇ ਅਸੀਂ ਕੋਈ ਚਿਪ ਰੱਖ ਦਿੰਦੇ ਹਾਂ, ਜਿਹਦੇ ਬੇਸ ਦੇ ਉੱਤੇ, ਜਿਹਦੀ ਕੰਪਿਊਟਰ ਪਾਵਰ ਤੇ ਦੁਨੀਆ ਦੀ ਤੁਸੀਂ ਹਰ ਇੱਕ ਸਮੱਸਿਆ ਨੂੰ ਸੋਲਵ ਕਰ ਸਕਦੇ ਹੋ। ਇੱਥੇ ਰੱਖ, ਹੈ ਨਾ। ਇਹ ਤਾਂ ਲੋੜ ਆ ਭਾਈ ਏਦਾਂ ਦੇ ਚਿਪ ਦੀ। ਹਾਂਜੀ। ਸੋ ਬੇਸਿਕਲੀ ਗੱਲ ਅਗੇਨ ਆਪਾਂ ਵੀ ਆਪਣੇ ਟਾਕ ਸ਼ੋ ਵਿੱਚ ਕਰਦੇ ਹੁੰਦੇ ਕਿ ਸਾਰੀਆਂ ਰਿਸਰਚਸ ਵਗੈਰਾ ਕਿਉਂ ਹੁੰਦੀਆਂ, ਹੈ ਨਾ। ਉਹਦੇ ਵਿੱਚ ਵੀ ਉਹਨਾਂ ਜਿਹੜਾ ਆਨਸਰ ਉਹਦਾ ਥੱਲੇ ਦੇ ਦਿੰਦੇ ਆ, ਉਹ ਕਹਿੰਦੇ ਕਿ ਮੈਨੂੰ ਇਹਦੇ ਵਿੱਚ ਇਹ ਆ ਕਿ ਸਾਡਾ ਫੋਕਸ ਆ ਕਿ ਜਦੋਂ ਅਸੀਂ ਪ੍ਰੋਡਕਟੀਵਿਟੀ ਨੂੰ ਗਾਂਹ ਵਧਾਉਣਾ ਵਾ, ਇਕੋਨਮੀਜ਼ ਜਿਹੜੀਆਂ ਉਹਨਾਂ ਨੂੰ ਛੇਤੀ ਤੋਂ ਛੇਤੀ ਵਧਾਉਣਾ ਵਾ, ਤੇ ਆਪਾਂ ਇਹਨੂੰ ਹਰ ਇੱਕ ਸੈਕਟਰ ਦੇ ਵਿੱਚ ਇੰਪਲੀਮੈਂਟ ਕਰਨ ਦੇ ਲਈ ਤੇ ਦੁਨੀਆ ਦੇ ਹਰੇਕ ਕੋਨੇ ਦੇ ਵਿੱਚ ਆਪਾਂ ਇਹਨੂੰ ਲੈ ਕੇ ਜਾਣਾ ਵਾ, ਹੈ ਨਾ। ਤੇ ਕਹਿੰਦਾ ਇਹ ਚਲੋ ਉਹ ਤਾਂ ਬੇਸਿਕ ਉਹਨਾਂ ਦੀ ਸਟੇਟਮੈਂਟ ਹੁੰਦੀ ਹੈ। ਅਖੀਰ ਵਿੱਚ ਉਹ ਕਹਿੰਦੇ ਵੀ ਆਪਾਂ ਟੈਕਨੋਲੋਜੀ ਬਿਲਡ ਕਰ ਰਹੇ ਜਿਹੜੀ ਟਰੂਲੀ ਸਰਵ ਕਰੂਗੀ ਇਸ ਦੁਨੀਆ ਨੂੰ, ਹੈ ਨਾ। ਸੋ ਉਹਦੇ ਬਾਰੇ ਉਹਨਾਂ ਡੀਟੇਲ ਜਿਹੜੀ ਆਪਣੇ ਵੈਬਸਾਈਟ ਦੇ ਉੱਤੇ, ਪੇਜ ਦੇ ਉੱਤੇ ਦਿੱਤੀ ਆ, ਹੈ ਨਾ। ਅਸੀਂ ਸਾਡਾ ਕੋਸ਼ਿਸ਼ ਇਹ ਹੁੰਦੀ ਕਿ ਆਪਾਂ ਪੁਆਇੰਟਰਸ ਵਗੈਰਾ ਜਿਹੜੇ ਸਾਹਮਣੇ ਰੱਖੀਏ ਤਾਂ ਕਿ ਜਿਹੜੇ ਸਾਡੇ ਵਿਊਅਰਸ ਤੇ ਸਰੋਤੇ ਇਹਨੂੰ ਅੱਗੇ ਲਿਜਾ ਸਕਣ ਗੱਲ ਨੂੰ। ਤੇ ਤੁਸੀਂ ਗੂਗਲ ਸਰਚ ਕਰ ਸਕਦੇ ਹੋ ਟੋਪੋ, ਹੈ ਨਾ, ਟੋਪੋ ਕੰਡਕਟਰਸ ਤੇ ਮਾਈਕਰੋਸਾਫਟ ਦੇ ਵਿੱਚ, ਉਹਦੇ ਤੇ ਹੋਰ ਜਿਹੜੀ ਤੁਸੀਂ ਇਹ ਜਾਣਕਾਰੀ ਲੈ ਸਕਦੇ ਹੋ, ਹੈ ਨਾ। ਸੋ ਉਹਦੀ ਉਹਨਾਂ ਜਿਹੜੀ ਪਿਕਚਰ ਆ ਉਹ ਵੀ ਸ਼ੋ ਕੀਤੀ ਆ, ਹੈ ਨਾ, ਮੈਜੋਰਾਨਾ ਪ੍ਰੋਸੈਸਰ ਦੀ। ਜਿਹੜੇ ਸਾਡੇ ਦੇਖ ਰਹੇ ਆ ਵੀਡੀਓ ਦੇ ਉੱਤੇ ਉਹਨਾਂ ਦੇ ਨਾਲ ਉਹਨਾਂ ਉਹ ਦੇਖ ਸਕਦੇ ਆ ਵੀ ਉਹ ਆਪਾਂ ਸ਼ੇਅਰ ਵੀ ਕੀਤੀ ਆ ਵੀ ਨਵੇਂ ਤਰ੍ਹਾਂ ਦਾ ਜਿਹੜਾ ਇਹਨਾਂ ਨੇ ਬਣਾ ਦਿੱਤਾ ਹੈਗਾ ਆ। ਸੋ ਦੇਖੋ 15-20 ਸਾਲ ਆਪਾਂ ਕਹਿੰਦੇ ਜ਼ਿਆਦਾ ਦੂਰ ਨਹੀਂ ਆ, ਮਤਲਬ 15-20 ਸਾਲ ਦੂਰ ਆ, ਪਰ ਕੁਆਂਟਮ ਦੀ ਆਪਾਂ ਗੱਲ ਸੁਣਦੇ ਨੂੰ ਕਿੰਨਾ ਚਿਰ ਹੋ ਗਿਆ ਹਰਵਿੰਦਰ? ਕੁਆਂਟਮ ਸਟੇਟ, ਐਂਟੈਂਗਲਮੈਂਟ, ਸਟ੍ਰਿੰਗ ਥਿਊਰੀ, ਸੋ ਮੈਨੀ ਥਿੰਗਸ ਜਿਹੜੀਆਂ ਫਿਜ਼ਿਕਸ ਦੇ ਵਿੱਚ ਨਾਲ ਜਿਹੜੀਆਂ ਉਹ ਚੱਲ ਰਹੀਆਂ ਆ, ਤੇ ਇਹ ਜਿਹੜੀਆਂ ਕੰਪਨੀਜ਼ ਆ ਉਸ ਨੂੰ ਵਰਤਣ ਦੀ ਕੋਸ਼ਿਸ਼ ਆ। ਇੰਟਲ ਤੇ IBM ਨੇ ਆਪਣੇ ਕੁਆਂਟਮ ਕੰਪਿਊਟਰ ਬਣਾਉਣ ਦੇ ਲਈ ਬਿਲੀਅਨਸ ਆਫ ਡਾਲਰ ਖਰਚ ਕਰ ਚੁੱਕੇ ਆ। ਚਾਈਨੀਜ਼ ਸਰਕਾਰ ਨੇ $15.3 ਬਿਲੀਅਨ ਆਲਰੇਡੀ ਕਮਿਟ ਕੀਤਾ ਹੈਗਾ ਆ ਇਸ ਫੀਲਡ ਦੇ ਵਿੱਚ ਜਿਹੜਾ ਗੈਪ ਆ ਉਸ ਨੂੰ ਪੂਰਾ ਕਰਨ ਦੇ ਲਈ। ਹੁਣ ਤੁਸੀਂ ਆਪ ਹਿਸਾਬ ਲਾ ਲਓ ਵੀ ਥਿਓਰੈਟੀਕਲ ਫਿਜ਼ਿਕਸ ਤੋਂ ਅਸਲ ਦੇ ਵਿੱਚ ਪ੍ਰੈਕਟੀਕਲ ਫਿਜ਼ਿਕਸ ਦੇ ਵੱਲ ਨੂੰ ਜਿਹੜੇ ਆਪਾਂ ਇਹ ਵੱਧ ਰਹੇ ਹਾਂ, ਨਵੇਂ ਤਰ੍ਹਾਂ ਦੀ ਸਟੇਟ ਜਿਹੜੀ ਇਸ ਦੇ ਜ਼ਰੀਏ ਤਿਆਰ ਕਰਕੇ। ਸੋ ਕਹਿੰਦੇ ਵੀ ਕੰਪਿਊਟਿੰਗ ਔਨ ਸਟੀਰੋਇਡਸ ਜਿੱਦਾਂ ਹੁੰਦੀ ਆ, ਉਹਦੇ ਨਾਲ ਜਿਹੜੀ ਹੋਊਗੀ ਡਾਰਪਾ ਦੇ ਨਾਲ ਮਿਲ ਕੇ, ਕਹਿੰਦੇ ਵੀ ਇਹ ਕੰਮ ਚੱਲ ਰਿਹਾ ਸੀਗਾ। ਜੀ ਹਰਵਿੰਦਰ, ਕੰਟੀਨਿਊ ਕਰੋ। ਹਾਂਜੀ, ਉਹਦੇ ਵਿੱਚ ਇਹ ਵੀ ਨਾ ਆਪਾਂ ਪਿਛਲੇ ਆਪਣੇ ਟਾਕ ਸ਼ੋ ਵਿੱਚ ਵੀ ਗੱਲ ਕੀਤੀ ਕਿ ਜਿਹੜੇ ਜੈਨਸਨ ਹੁਆਂਗ ਆ, ਜਿਹੜੇ CEO NVIDIA ਦੇ, ਉਹ ਵੀ ਇਹੀ ਗੱਲਬਾਤ ਕਰਦੇ ਸੀ ਕਿ ਤਕਰੀਬਨ ਆਪਾਂ 15 ਸਾਲਾਂ ਨੂੰ AI ਨੂੰ, ਆਰਟੀਫਿਸ਼ੀਅਲ ਇੰਟੈਲੀਜੈਂਸ ਨੂੰ ਅਸੀਂ ਕੰਪਿਊਟਿੰਗ ਦੇ ਵਿੱਚ ਆਪਾਂ ਲੈ ਕੇ ਆਉਣਾ ਵਾ, ਹੈ ਨਾ, ਆ ਜਾਣਾ, ਈਜ਼ੀਲੀ ਅਵੇਲੇਬਲ ਹੋਣਾ। ਕੁਛ ਜਾਣੇ ਉਹ ਕਹਿ ਰਹੇ ਵੀ ਨਹੀਂ ਸ਼ਾਇਦ ਉਤੋਂ ਛੇਤੀ ਆ ਜੇ। ਸੋ ਆਪਾਂ ਇਹ ਚਲੋ ਈਜ਼ੀਲੀ ਕੋਈ 10 ਸਾਲ ਦੇ ਐਸਟੀਮੇਟ ਲਾਉਂਦਾ। ਸੋ 10 ਤੋਂ ਲੈ ਕੇ 15 ਸਾਲ ਤੱਕ ਦੇ ਟਾਈਮ ਦੇ ਵਿੱਚ ਅਸੀਂ ਕੁਆਂਟਮ ਕੰਪਿਊਟਰ ਜਿਹੜਾ ਉਹਨੂੰ ਅਸੀਂ ਆਪਣੇ ਸਾਹਮਣੇ ਦੇਖਾਂਗੇ। ਸੋ ਉਹਦੇ ਵਿੱਚ ਇਹ ਆ ਕਿ ਉਹਦੇ ਨਾਲ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਵਾ ਉਹ ਰਾਜਕਨ ਇਹ ਆ ਕਿ ਹੋਰ ਫਾਸਟ ਹੋਣਗੀਆਂ ਸਮੇਂ ਦੇ ਨਾਲ, ਹੈ ਨਾ, ਤੇ ਇਹਨਾਂ ਨੂੰ ਪਲੇਟਫਾਰਮ ਜਿਹੜਾ ਉਹ ਮਿਲ ਜੂਗਾ। ਬਿਲਕੁਲ। ਕਹਿੰਦੇ ਵੀ ਚਲੋ ਇੰਨੇ ਵੀ ਜ਼ਿਆਦਾ ਐਕਸਾਈਟਡ ਹੁੰਦਾ ਹੋ, ਨਾਲ ਦੇ ਨਾਲ ਥਰਮੇ 'ਚ ਵੀ ਜਿਹੜਾ ਉਹ ਤੁਹਾਨੂੰ ਰਹਿਣਾ ਚਾਹੀਦਾ ਆ। ਇੰਡੀਪੈਂਡੈਂਟ ਰਿਸਰਚਰ ਇਹ ਵੀ ਮੰਨਦੇ ਆ ਵੀ ਚਲੋ ਡਿਵਾਈਸਿਸ ਨੂੰ ਸਕੇਲ ਅਪ ਕਰਨਾ, ਜਿਹੜੇ ਮੂਡਸ ਲਾ ਦੀ ਤੁਸੀਂ ਇਵੈਂਚੁਅਲੀ ਗੱਲ ਕੀਤੀ ਸੀਗੀ, ਉੱਥੇ ਤੱਕ ਪਹੁੰਚਣਾ, ਕਮਰਸ਼ੀਅਲੀ ਯੂਜ਼ ਹੋਣਾ, ਕੰਜ਼ਿਊਮਰ ਲੈਵਲ ਦੇ ਉੱਤੇ ਜਿਹੜਾ ਇਸ ਚੀਜ਼ ਨੂੰ ਪਹੁੰਚਦਿਆਂ ਨੂੰ ਅਜੇ ਵਕਤ ਜਿਹੜਾ ਉਹ ਲੱਗ ਸਕਦਾ ਆ। ਪਰ ਇੱਦਾਂ ਆ
ਵੀ ਜੇ ਤੇ ਰਿਸਰਚ ਹੋ ਰਹੀ ਆ, ਬਿਲੀਅਨਸ ਆਫ ਡਾਲਰ ਸਪੈਂਡ ਹੋ ਰਿਹਾ, ਇਹਦਾ ਮਤਲਬ ਆ ਵੀ ਕੰਮ ਤਾਂ ਫਿਰ ਇੱਥੇ ਜ਼ੋਰ ਸ਼ੋਰ ਦੇ ਨਾਲ ਜਿਹੜਾ ਉਹ ਹੋਣਾ ਹੀ ਹੈਗਾ ਆ। ਸੋ ਇੱਕ ਹੱਥ ਦੀ ਹਥੇਲੀ ਦੇ ਕੰਪਿਊਟਰ ਦੇ ਨਾਲ ਦੁਨੀਆ ਦੀਆਂ ਸਾਰੀਆਂ ਸਮੱਸਿਆਵਾਂ ਨੂੰ ਸੋਲਵ ਕਰਨ ਦੀ ਇੱਕ ਜਿਹੜੀ ਆਸ ਆ, ਇਹ ਇਨਸਾਨ ਨੂੰ ਛੱਡਣੀ ਤਾਂ ਚਲੋ ਨਹੀਂ ਚਾਹੀਦੀ ਹੈਗੀ, ਪਰ ਦੇਖੋ ਇਹ ਕਿੱਥੇ ਤੱਕ ਜਿਹੜਾ ਉਹ ਪਹੁੰਚ ਸਕਦੇ ਆ। ਪਰ ਕਹਿ ਸਕਦੇ ਹਾਂ ਵੀ ਟੈਕਨੋਲੋਜੀ ਦੀ ਦੁਨੀਆ ਦੇ ਵਿੱਚ ਖਾਸ ਕਰਕੇ ਜਿਸ ਇੰਡਸਟਰੀ ਦੇ ਨਾਲ ਹੁਣ ਹਰਵਿੰਦਰ ਸਿੰਘ ਤੁਸੀਂ ਜੁੜੇ ਹੋਏ ਆ, ਜਿੱਥੇ ਨੈਨੋਮੀਟਰਸ ਦੀ ਤੁਸੀਂ ਗੱਲ ਕੀਤੀ, ਉੱਥੇ ਮਸਲਾ ਹੀ ਸਾਰਾ ਹੁਣ ਸਪੇਸ ਦਾ ਜਿਹੜਾ ਉਹ ਰਹਿ ਗਿਆ ਵੀ ਘੱਟ ਤੋਂ ਘੱਟ ਸਪੇਸ 'ਚ ਵੱਧ ਤੋਂ ਵੱਧ ਬਿਟਸ, ਵੱਧ ਤੋਂ ਵੱਧ ਟਰਾਂਜ਼ਿਸਟਰ ਜਿਹੜੇ ਆਪਾਂ ਠੋਕ ਸਕੀਏ, ਲਾ ਸਕੀਏ। ਤੇ ਜਿੱਥੇ ਕੁਆਂਟਮ ਕੰਪਿਊਟਿੰਗ ਆਊਗੀ, ਕੁਆਂਟਮ ਸਟੇਟਸ ਜਿਹੜੀਆਂ ਆਉਣਗੀਆਂ, ਤਾਂ ਉਹਦੇ ਨਾਲ ਕਾਫੀ ਜ਼ਿਆਦਾ ਜਿਹੜਾ ਮਸਲਾ ਇਸ ਦੇ ਵਿੱਚ ਹੱਲ ਹੋਣ ਦੀ ਸੰਭਾਵਨਾ ਹੈਗੀ ਆ। ਸੁਪਰ ਕੰਪਿਊਟਰ, ਸੁਪਰ ਕੰਡਕਟਰਸ, ਹੋਰ ਕਈ ਕੁਛ ਜਿਹੜਾ ਇਸ ਦੇ ਵਿੱਚ ਆਉਂਦਾ। ਕਈ ਸੁਣਨ ਵਾਲਿਆਂ ਨੂੰ ਲੱਗੂਗਾ ਪਤਾ ਨਹੀਂ ਬੋਰੀਅਤ ਵਾਲੀਆਂ ਗੱਲਾਂ ਆ, ਪਰ ਜਿਹੜੀ ਟੈਕਨੋਲੋਜੀ ਪਲੰਘਾਂ ਪੱਟ ਰਹੀ ਆ, ਉਹ ਆਪਾਂ ਤੁਹਾਡੇ ਨਾਲ ਇਸ ਗੱਲ ਦੇ ਜ਼ਰੀਏ ਸ਼ੇਅਰ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਜੀ ਹਰਵਿੰਦਰ ਜੀ 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 ਅੱਗੇ ਆਪਾਂ ਸੋ ਇਹ ਆਉਣ ਵਾਲੇ ਟਾਈਮ ਦੇ ਵਿੱਚ ਹੈ ਨਾ ਇੱਕ ਨੈਚੁਰਲ ਪ੍ਰੋਗਰੈਸ਼ਨ ਦੇ ਤਰੀਕੇ ਨਾਲ ਇਹਨੂੰ ਤੁਸੀਂ ਦੇਖ ਸਕਦੇ ਹੋ ਕਿ ਨਵੀਂ ਜਿਹੜੀ ਰਿਸਰਚ ਹੁੰਦੀ ਰਹਿੰਦੀ ਆ, ਇਹਨੂੰ ਫਾਸਟ ਕਰਨ ਦੇ ਲਈ, ਚੀਜ਼ਾਂ ਨੂੰ ਆਪਟੀਮਾਈਜ਼ ਕਰਨ ਦੇ ਲਈ, ਤੇ ਇਹ ਵੀ ਜਿਹੜੀ ਇੱਕ ਬ੍ਰੇਕ ਥਰੂ ਆ ਨੂੰ ਇਸ ਡਾਇਰੈਕਸ਼ਨ ਦੇ ਵਿੱਚ ਦੇਖਿਆ ਜਾ ਸਕਦਾ। ਜੀ ਬਿਲਕੁਲ। ਅਗਲੀ ਜਿਹੜੀ ਹਰਵਿੰਦਰ ਆ ਗੱਲ ਕਰਦੇ ਆ ਡੌਜ ਦੀ, ਡਿਪਾਰਟਮੈਂਟ ਆਫ ਗਵਰਨਮੈਂਟ ਐਫੀਸ਼ੀਐਂਸੀ। ਈਲਨ ਮਸਕ ਜਿਸ ਦੇ ਨਾਲ ਜੁੜਿਆ, ਤੇ ਓਬਵੀਅਸਲੀ ਟੈਕਨੋਲੋਜੀ ਉਸ ਮਹਿਕਮੇ ਦੇ ਨਾਲ ਜਿਹੜੀ ਉਹ ਜੁੜਨੀ ਆ। ਕਾਲਜ ਦੇ ਸਟੂਡੈਂਟਸ, ਨਿਆਣੇ ਜਿਹੜੇ ਆ, ਉਹ ਇਸ ਟਾਈਮ ਮਿਲੀਅਨਸ ਆਫ ਅਮਰੀਕਨਸ ਦੇ ਭਵਿੱਖ ਨੂੰ ਜਿਹੜਾ ਉਹ ਨਾਲ ਮਿਲ ਕੇ ਈਲਨ ਮਸਕ ਦੇ, ਟਰੰਪ ਹੋਣਾ ਦੇ ਜਿਹੜੇ ਉਹ ਇਸ ਤਰੀਕੇ ਨਾਲ ਤੈਅ ਕਰ ਰਹੇ ਆ। ਇਨਫੋਰਮੇਸ਼ਨ ਉਹਨਾਂ ਦੇ ਕੋਲ ਜਿਹੜੀ ਉਹ ਪਹੁੰਚ ਰਹੀ ਆ ਵੀ ਅੱਗੇ ਉਸ ਚੀਜ਼ ਦਾ ਕੀ ਕਰਨਾ ਹੈਗਾ ਆ। ਹੁਣ ਚਰਚਾ ਜਿਹੜੀ ਵਰਕ ਫਰੋਮ ਹੋਮ ਨੂੰ ਜਿਹੜੀ ਉਹ ਲੈ ਕੇ ਆ, ਟੋਟਲੀ ਇਹ ਬੰਦ ਕਰਨਾ ਚਾਹੁੰਦੇ ਆ। ਉਹ ਕੱਲਾ ਕੰਪਨੀਆਂ ਦੇ ਵਿੱਚ ਨਹੀਂ, ਫੈਡਰਲ ਲੈਵਲ ਦੇ ਉੱਤੇ ਵੀ ਵਰਕ ਫਰੋਮ ਹੋਮ ਆ, ਉਸ ਨੂੰ ਟੋਟਲੀ ਬੰਦ ਕਰਨਾ ਚਾਹੁੰਦੇ ਆ। ਡੌਜ ਦਾ ਜੇ ਬਿਆਨ ਆ, ਮਸਕ ਹੁਣਾਂ ਦਾ ਵੱਲੋਂ ਜਿਹੜੀ ਗੱਲ ਆ ਵੀ ਉਹ AI ਦੀ ਵਰਤੋਂ ਜਿਹੜੀ ਉਹ ਕਰਨਗੇ। ਫੈਡਰਲ ਵਰਕਰਸ ਜਿਨ੍ਹਾਂ ਨੂੰ ਈਮੇਲ ਦੇ ਜ਼ਰੀਏ ਜਵਾਬ ਦੇਣ ਲਈ ਆਖਿਆ ਗਿਆ ਸੀ ਵੀ ਦੱਸੋ ਤੁਸੀਂ ਪਿਛਲੇ ਹਫ਼ਤੇ 'ਚ ਕੀ ਕੀਤਾ ਆ, ਕਹਿੰਦੇ AI ਅਸੈਸ ਕਰੂਗੀ ਵੀ ਇਹਨਾਂ ਦੀ ਜੌਬ ਰਹਿਣੀ ਚਾਹੀਦੀ ਆ ਜਾਂ ਨਹੀਂ। ਸੋ ਰਾਜਕਨ ਜਿੰਨੇ ਜ਼ਿਆਦਾ ਡਿਪਾਰਟਮੈਂਟ ਆ, ਤੇ ਉਸ ਤੋਂ ਬਾਅਦ ਆਪਾਂ ਇਹ ਗੱਲ ਕਰਦੇ ਪਏ ਸੀ ਵੀ ਕਿੰਨੇ ਘੱਟ ਇੰਪਲੋਈ ਆ, ਹਨਾ, ਜਿਹੜੇ ਜਿਨ੍ਹਾਂ ਨੇ ਉਹ ਸਾਰੇ ਨੂੰ ਅਸੈਸ ਕਰਨਾ। ਡੌਜ ਇੰਪਲੋਈਜ਼ ਦੀ ਤੁਸੀਂ ਗੱਲ ਕੀਤੀ, ਤੇ ਜਿੰਨੇ ਥੋੜੇ ਸਮਾਂ ਉਹਨਾਂ ਦੇ ਕੋਲ ਹੈਗਾ ਉਹਨੂੰ ਸਾਰੇ ਮਸਲੇ ਨੂੰ ਅਸੈਸ ਕਰਨ ਦਾ। ਸੋ ਹਿਊਮਨਲੀ ਤਾਂ ਤੁਸੀਂ ਦੇਖੋ ਵੀ ਉਹ ਪੋਸੀਬਲ ਹੀ ਨਹੀਂ ਆ। ਮਿਲੀਅਨਸ ਆਫ ਇੰਪਲੋਈਜ਼ ਆ, ਹਨਾ। ਇਹ ਜਿਹੜੀ ਗੱਲਬਾਤ ਹੈ NPC ਨਿਊਜ਼ ਤੋਂ ਨੇ ਸ਼ੇਅਰ ਕੀਤੀ ਹੈ, ਦੇ ਵਿੱਚ ਇਹਦੀ ਰਿਪੋਰਟ ਛਪੀ ਸੀ, ਉਹਦੇ ਸੰਬੰਧ ਵਿੱਚ ਮੈਂ ਗੱਲ ਕਰ ਰਿਹਾ। ਸੋ ਬੇਸਿਕਲੀ ਅਗੇਨ ਉਹਨਾਂ ਦੇ ਸਾਰੇ ਪ੍ਰੋਸੈਸ ਨੂੰ, ਕਿਉਂਕਿ ਡੇਟਾ ਸਾਰਾ ਉਹ ਹੈਗਾ ਵਾ ਇਨ ਦੀ ਫਾਰਮ ਆਫ ਈਮੇਲ, ਡਿਜੀਟਲ ਆ ਸਾਰਾ, ਹਨਾ। ਸੋ ਉਹ ਬੇਸਿਕਲੀ ਆਰਟੀਫਿਸ਼ੀਅਲ ਇੰਟੈਲੀਜੈਂਸ ਸਿਸਟਮ ਜਿਹੜਾ ਉਹਨਾਂ ਬਣਾਇਆ, ਉਹਦੇ ਵਿੱਚ ਇਹ ਸਾਰਾ ਡੇਟਾ ਜਿਹੜਾ ਜਾਊਗਾ, ਹਨਾ। ਜਿਹੜੇ ਲਾਰਜ ਲੈਂਗੁਏਜ ਮਾਡਲ ਦੇ ਨਾਲ ਐਡਵਾਂਸ AI ਸਿਸਟਮ ਦੇ ਨਾਲ ਜਿਹੜਾ ਟੈਕਸਟ ਨੂੰ ਐਨਾਲਾਈਜ਼ ਕਰਕੇ ਉਹਦੇ ਵਿੱਚ ਇਹ ਕੱਢਣ ਦੀ ਕੋਸ਼ਿਸ਼ ਕਰਨਗੇ ਵੀ ਕਿਹੜਾ ਜਿਹੜਾ ਕੰਮ ਆ ਉਹਨਾਂ ਦਾ ਮਿਸ਼ਨ ਕ੍ਰਿਟੀਕਲ ਹੈਗਾ ਜਾਂ ਨਹੀਂ, ਹੈਨਾ। ਸੋ ਉਹਦੇ ਤੋਂ ਕਹਿੰਦੇ ਉਹ ਸ਼ਾਇਦ ਡਿਟਰਮੀਨੇਸ਼ਨ ਕਰਨਗੇ ਵੀ ਕਿੰਨੇ ਬੰਦੇ ਆਪਾਂ ਲੇ ਆਫ ਕਰ ਸਕਦੇ ਹਾਂ ਜਾਂ ਕਿੰਨੇ ਨਹੀਂ, ਹੈਨਾ। ਸੋ ਇਹ ਉਹਨਾਂ ਦੀ ਇੰਟੈਂਟ ਜਿਹੜੀ ਆ ਉਹ ਸਾਹਮਣੇ ਸੀ। ਸੋ ਹੁਣ ਜਦੋਂ ਇਹ ਜਿਹੜੀ ਗੱਲਬਾਤ ਸਾਹਮਣੇ ਆਈ, ਤੇ ਵੱਖ-ਵੱਖ ਡਿਪਾਰਟਮੈਂਟਾਂ ਦੇ ਵਿੱਚ ਅਫਕੋਰਸ ਇੰਨਾ ਹੀ ਕਰਾਏ ਹੋਇਆ। ਸੋ ਉਹਦਾ ਨਤੀਜਾ ਜਿਹੜਾ ਉਹ ਤੁਹਾਡੇ ਸਾਰਿਆਂ ਦੇ ਸਾਹਮਣੇ ਹੈ ਵੀ ਉਹਦੇ ਵਿੱਚ ਨਾ ਡਿਪਾਰਟਮੈਂਟ ਵਾਲੇ ਇਹ ਕਹਿ ਰਹੇ ਆ ਵੀ ਨਹੀਂ, ਤੁਹਾਨੂੰ ਮਸਕ ਨੂੰ ਰਿਪਲਾਈ ਕਰਨ ਦੀ ਲੋੜ ਨਹੀਂ ਆ, ਹੈਨਾ। ਸੋ ਬੇਸਿਕਲੀ ਆਪਾਂ ਚਲੋ ਉਸ ਪੋਲੀਟਿਕਸ ਦੀ ਗੱਲ ਵਿੱਚ ਨਹੀਂ ਪੈਂਦੇ, ਪਰ ਆਪਾਂ ਟੈਕਨੀਕਲ ਐਸਪੈਕਟਸ ਦੇ ਇਸ ਮਸਲੇ ਦੇ ਉੱਤੇ ਰੱਖਦੇ ਹਾਂ। ਉਹਦੇ ਵਿੱਚ ਖਾਸ ਤੌਰ ਤੇ ਸਪੈਸੀਫਿਕ ਆ ਸੀ 5 ਬੁਲੇਟ ਪੁਆਇੰਟ ਬਣਾ ਕੇ ਤੁਸੀਂ ਆਪਣੀ ਜਿਹੜੀ ਇਨਫੋਰਮੇਸ਼ਨ ਆ ਆਪਣੇ ਮੈਨੇਜਰ ਨੂੰ ਤੇ ਸਾਨੂੰ ਭੇਜੋ। ਸੀ ਕਾਪੀ CC ਹੁੰਦਾ ਵਾ, ਕਾਰਬਨ ਕਾਪੀ ਆਪਣੇ ਮੈਨੇਜਰ ਨੂੰ ਕਰ ਦਿਓ। ਸੋ ਉਹਦੇ ਨਾਲ ਉਹਦੇ ਵਿੱਚ ਕੋਈ ਕਲਾਸੀਫਾਈਡ ਇਨਫੋਰਮੇਸ਼ਨ ਨਾ ਹੋਏ, ਤੇ ਉਹਦੇ ਵਿੱਚ ਕੋਈ ਵੀ ਜਿੱਦਾਂ ਦੀ ਕੋਈ ਅਟੈਚਮੈਂਟ ਨਾ ਹੋਏ ਈਮੇਲ ਦੀ, ਤੇ ਉਹ ਸਾਨੂੰ ਇਨਫੋਰਮੇਸ਼ਨ ਜਿਹੜੀ ਆ ਸੈਂਡ ਕਰ ਦਿਓ। ਸੋ ਜਿਹੜਾ ਲਾਰਜ ਲੈਂਗੁਏਜ ਮਾਡਲ ਆ ਉਹਨੂੰ ਇਸ ਹਿਸਾਬ ਨਾਲ ਟ੍ਰੇਨ ਕੀਤਾ ਹੋਊਗਾ ਵੀ ਆਹ ਬੰਦਿਆਂ ਦੀ ਈਮੇਲ ਆਈ ਆ, ਇਹ ਦੇਖੋ ਕੁਐਸਚਨ ਕ੍ਰਾਈਟੇਰੀਆ ਜੋ ਵੀ ਪ੍ਰੀ ਡਿਫਾਈਨ ਕੀਤੇ ਹੋਣਗੇ, ਸੈੱਟ ਕੀਤੇ ਹੋਣਗੇ ਕਿ ਆਹ ਜਿਹੜਾ ਕੰਮ ਇਹ ਠੀਕ ਆ, ਕ੍ਰਿਟੀਕਲ ਆ ਸਾਡੇ ਕਿ ਨਹੀਂ, ਇਹ ਤੋਂ ਬਿਨਾਂ ਸਰ ਸਕਦਾ ਜਾਂ ਨਹੀਂ, ਜਾਂ ਇਹ ਸੇਮ ਕੰਮ ਨੂੰ ਕਿੰਨੇ ਬੰਦੇ ਕਰ ਰਹੇ, ਜੋ ਵੀ
ਉਹਨਾਂ ਦਾ ਕ੍ਰਾਈਟੇਰੀਆ ਹੋਊਗਾ। ਸੋ ਉਹਦੇ ਵਿੱਚ ਜਿਹੜਾ ਡੇਟਾ ਉਹਨਾਂ ਕਿਹਾ ਸੀ ਕਿ ਮੰਡੇ ਰਾਤੀ 12 ਵਜੇ ਤੋਂ ਪਹਿਲਾਂ 11:59 PM ਤੋਂ ਪਹਿਲੇ ਤੁਸੀਂ ਸਾਨੂੰ ਈਮੇਲ ਭੇਜੋ, ਤੇ ਜੇ ਤੁਸੀਂ ਈਮੇਲ ਤੁਸੀਂ ਨਹੀਂ ਭੇਜੋਗੇ ਤੇ ਇਹਦਾ ਮਤਲਬ ਤੁਸੀਂ ਤੁਹਾਡੀ ਰੈਜ਼ਿਗਨੇਸ਼ਨ ਜਿਹੜੀ ਆ ਉਹ ਤੁਸੀਂ ਉਹ ਕਰ ਰਹੇ ਹੋ। Resign ਪਰ ਕਰ ਜਿਹੜੇ ਰਹੇ। ਡਿਪਾਰਟਮੈਂਟ ਵਾਲੇ ਆ ਉਹਨਾਂ ਇਹ ਕਿਹਾ ਵੀ ਅੱਜ ਜਿਹੜੀ ਗੱਲਾਂ ਬਾਤਾਂ ਬਾਹਰ ਆਏ ਵੀ ਤੁਹਾਨੂੰ ਰਿਪਲਾਈ ਕਰਨ ਦੀ ਲੋੜ ਨਹੀਂ ਆ, FBI ਹੋ ਗਏ ਜਾਂ ਹੋਰ। ਪਰ ਆਪਾਂ ਇਹ ਦੇਖੋਗੇ ਕਿ ਮੈਸਿਵ ਅਮਾਊਂਟ ਆਫ ਜਿਹੜਾ ਡੇਟਾ ਵਾ ਉਹ ਆਰਟੀਫਿਸ਼ੀਅਲ ਇੰਟੈਲੀਜੈਂਸ ਜਿਹੜੀ ਆ ਪ੍ਰੋਸੈਸ ਕਰਕੇ ਉਹ ਤੋਂ ਮੀਨਿੰਗਫੁਲ ਰਿਜ਼ਲਟ ਕੱਢ ਸਕਦੀ ਆ। ਸੋ ਇਹ ਗੱਲਬਾਤ ਸਾਡਾ ਕਰਨ ਦਾ ਰਾਜ ਕਰਨ ਦੇ ਮਤਲਬ ਇਹ ਸੀ, ਹੈ ਨਾ। ਸੋ ਇਹਨੂੰ ਪਾਵਰ ਆਫ AI ਦੇ ਤੌਰ ਦੇ ਉੱਤੇ ਵੀ ਦੇਖਿਆ ਜਾ ਸਕਦਾ। ਬਿਲਕੁਲ। ਸੋ AI ਦੀ ਵਰਤੋਂ ਜਿਹੜੀ ਉਹ ਲਗਾਤਾਰ ਹੁੰਦੀ ਰਹੇਗੀ, ਇਹ ਹੋਣੀ ਆ, ਤੇ ਇਹ ਅੱਗੇ ਜਿਹੜੀ ਉਹ ਨਿਰਵਿਘਨ ਹੀ ਕਹਿ ਲਓ ਵੀ ਇਹ ਚੱਲਣੀ ਹੈਗੀ ਆ, ਕੀ ਕੁਛ ਹੋਣਾ। ਸੋ AI ਦੇ ਨਾਲ ਜੌਬਸ ਨੂੰ ਲੈ ਕੇ ਆਪਾਂ ਹਰ ਵਾਰੀ ਕੋਈ ਨਾ ਕੋਈ ਹਰਵਿੰਦਰ ਜਿਹੜੀ ਉਹ ਗੱਲ ਕਰਦੇ ਆ। ਮੈਟਾ ਦੇ ਵਿੱਚ ਇੱਕ ਵਾਰੀ ਫੇਰ ਇਹ ਚੀਜ਼ਾਂ ਮੁੜ ਦੁਬਾਰਾ ਸਾਹਮਣੇ ਆ ਵੀ ਜਿਹੜੀਆਂ ਜੌਬਸ ਨੇ ਖਾਸ ਕਰਕੇ ਜਿੱਥੇ ਕੋਡਿੰਗ ਹੋਣੀ ਆ ਜਾਂ ਮਿਡ ਲੈਵਲ ਕਹਿ ਲਓ, ਜਾਂ ਇਹ ਇੰਜੀਨੀਅਰਸ ਦੇ ਉੱਤੇ ਕਾਫੀ ਗਾਜ ਜਿਹੜੀ ਉਹ ਡਿੱਗ ਸਕਦੀ ਆ। AI ਨੂੰ ਲੈ ਕੇ ਕੀ ਮੈਟਾ ਦੇ ਵਿੱਚ ਹੋਰ ਨਵਾਂ ਚੱਲ ਰਿਹਾ, ਕੀ ਕਹਿ ਰਹੇ ਨੇ? ਹਾਂਜੀ, ਸੋ ਮੈਟਾ ਦੇ ਵਿੱਚ ਇਹ ਆਪਾਂ ਨਾ ਮਾਰਕ ਜ਼ਕਰਬਰਗ ਉਹਨਾਂ ਦੀ ਜਿਹੜੀ ਈਮੇਲ ਦੀ ਗੱਲਬਾਤ ਆਪਾਂ ਪਹਿਲਾਂ ਵੀ ਕੀਤੀ ਸੀ। ਸੋ ਉਹਨੇ ਕੀ ਕੀਤਾ, ਆਪਣੇ ਅੰਦਰ ਨਾ ਇੱਕ ACH ਕਰਕੇ ਟੂਲ ਬਣਾਇਆ, ਹੈ ਨਾ। ਉਹਦਾ ਨਾਮ ਹੈਗਾ ਆਟੋਮੇਟਿਡ ਕੰਪਲਾਇੰਸ ਹਾਰਡਨਿੰਗ। ਸੋ ਉਹ ਬੇਸਿਕਲੀ ਅਗੇਨ AI ਬੇਸਡ ਲਾਰਜ ਲੈਂਗੁਏਜ ਮਾਡਲ ਬੇਸਡ ਟੈਸਟ ਜਨਰੇਸ਼ਨ ਸਿਸਟਮ ਆ, ਹੈ ਨਾ। ਉਹ ਸੌਫਟਵੇਅਰ ਨੂੰ ਬਣਾਉਂਦਾ, ਸੌਫਟਵੇਅਰ ਦੇ ਵਿੱਚੋਂ ਜਿਹੜੇ ਸੌਫਟਵੇਅਰ ਦੇ ਫੀਲਡ ਦੇ ਲੋਕ ਆ ਉਹਨਾਂ ਨੂੰ ਪਤਾ ਹੋਊਗਾ ਕਿ ਹੈ ਨਾ ਕੋਡਿੰਗ ਵਾਲੇ ਕੋਡ ਕਰਦੇ ਆ, ਫਿਰ QA ਟੀਮਸ ਹੁੰਦੀਆਂ ਜਿਹੜੀਆਂ ਸੌਫਟਵੇਅਰ ਟੈਸਟਿੰਗ ਕਰਦੀਆਂ, ਸੌਫਟਵੇਅਰ ਦੇ ਵਿੱਚੋਂ ਬਗਸ ਲੱਭਦੀਆਂ, ਹੈ ਨਾ। ਸੋ ਬੜੇ ਕ੍ਰਿਟੀਕਲ ਹੁੰਦੇ। ਸੋ ਦੋਨੋਂ ਪਾਸੇ ਜਿਹੜੇ ਉਹ ਸੌਫਟਵੇਅਰ ਇੰਜੀਨੀਅਰਸ ਦੀ ਆਪਾਂ ਨੂੰ ਲੋੜ ਪੈਂਦੀ ਆ। ਸੋ ਆਪਣੇ ਜਿਹੜੇ ਹੈ ਨਾ 2010 11 8 9 10 11 ਤੱਕ, ਈਵਨ 2012 ਤੱਕ ਵੀ ਜਦੋਂ ਟੈਕ ਦੇ ਵਿੱਚ ਕਾਫੀ ਜ਼ਿਆਦਾ ਜੌਬਾਂ ਦਾ ਇੰਨਾ ਰਿਸੈਸ਼ਨ ਟਾਈਮ ਚੱਲਦਾ ਸੀ, ਨਹੀਂ ਮਿਲਦੀਆਂ, ਤੇ ਸੌਫਟਵੇਅਰ QA ਦੀ ਜਿਹੜੀ ਜੌਬਾਂ ਉਹ ਬਹੁਤ ਈਜ਼ੀਲੀ ਮਿਲ ਜਾਂਦੀਆਂ ਸੀ। ਕੁਛ ਮਹੀਨੇ ਦੀ ਟ੍ਰੇਨਿੰਗ ਕਰਕੇ, ਹੈ ਨਾ, ਬੱਚੇ ਜਿਹੜੇ ਆ ਉਹਨਾਂ ਦੀ ਇੱਕ ਪਹਿਲੀ ਪੌੜੀ ਹੋ ਜਾਂਦੀ ਸੀ QA ਟੈਸਟਿੰਗ ਦੇ ਵਾਸਤੇ। ਉਹ ਬੇਸਿਕਲੀ ਕੁਝ ਸੌਫਟਵੇਅਰ ਹੁੰਦੇ ਸੀ ਜਿਹਦੇ ਵਿੱਚ ਟੈਸਟ ਕੇਸਿਸ ਲਿਖੇ ਹੁੰਦੇ ਸੀ, ਤੁਸੀਂ ਉਹਨਾਂ ਨੂੰ ਐਗਜ਼ੀਕਿਊਟ ਕਰਕੇ, ਹੈ ਨਾ, ਕੋਡ ਦਾ ਜਿਹੜੀ ਆ ਉਹਦੇ ਵਿੱਚੋਂ ਬਗਸ ਤੁਸੀਂ ਲੱਭਦੇ ਹੋ। ਸੋ ਵੇਖੋ ਇਹ LLM ਬੇਸਡ ਸਿਸਟਮ ਨੇ ਉਹ ਵੀ ਜੌਬਾਂ ਜਿਹੜੀਆਂ QA ਟੈਸਟਿੰਗ ਦੀਆਂ ਉਹ ਵੀ ਉਹਨਾਂ ਨੂੰ ਵੀ ਇੱਕ ਹਿਸਾਬ ਦੇ ਨਾਲ ਖਤਮ ਕਰ ਰਹੀ ਆ, ਹੈ ਨਾ। ਇਹਦਾ ਐਗਜ਼ਾਮਪਲ ਜੇ ਮੈਟਾ ਯੂਜ਼ ਕਰ ਰਹੀ ਹੈ ਤੇ ਬਾਕੀ ਵੀ ਯੂਜ਼ ਕਰਦੇ ਹੋਣਗੇ। ਸੋ ਬੇਸਿਕਲੀ ਟ੍ਰੈਡੀਸ਼ਨਲ ਜਦੋਂ ਜਿਹੜੀ ਟੈਸਟ ਕੋਡ ਜਨਰੇਸ਼ਨ ਆ ਨਾ, ਉਹਦਾ ਜਿਹੜਾ ਸਭ ਤੋਂ ਵੱਧ ਜਿਹੜਾ ਜ਼ੋਰ ਹੁੰਦਾ ਹੋਏਗਾ ਵੀ ਆਪਣੇ ਟੈਸਟ ਦੀ ਕਵਰੇਜ ਨੂੰ ਕਿੱਦਾਂ ਵਧਾਇਆ ਜਾਏ। ਮੰਨ ਲਓ ਤੁਸੀਂ ਕਿਸੇ ਪ੍ਰੋਡਕਟ ਨੂੰ ਬਣਾਇਆ, ਉਹਨੂੰ ਤੁਸੀਂ ਟੈਸਟ ਕਰਨਾ ਕਿਸ ਤਰ੍ਹਾਂ ਤੁਸੀਂ ਉਹਨੂੰ ਬਿਹਤਰ ਤਰੀਕੇ ਨਾਲ ਟੈਸਟ ਕਰ ਰਹੇ ਹੋ, ਉਹਦਾ ਹਮੇਸ਼ਾ ਹੀ ਇਹ ਫੋਕਸ ਹੁੰਦਾ। ਤੇ ਉਹ ਇਹ ਆ ਕਿ ਜਿਹੜਾ ਆਟੋਮੇਟਿਡ ਕੰਪਲਾਇੰਸ ਸਿਸਟਮ ਆ ਉਹ ਥੋੜੀ ਇਸ ਅਪਰੋਚ ਨੂੰ ਥੋੜਾ ਹੈ ਨਾ ਡਿਫਰੈਂਟ ਤਰੀਕੇ ਦੇ ਨਾਲ ਲੈਣ ਦੀ ਕੋਸ਼ਿਸ਼ ਕਰਦਾ ਵਾ। ਤੇ ਉਹ ਇਹ ਆ ਕਿ ਉਹ ਜਿਹੜਾ ਫਾਲਟ ਜਨਰੇਸ਼ਨ ਆ ਬੇਸਿਕਲੀ ਉਹਨੂੰ ਵਿੱਚ ਇੰਟਰੋਡਿਊਸ ਕਰਨ ਦੀ ਕੋਸ਼ਿਸ਼ ਕਰਦਾ, ਜਿਹੜਾ ਕਿ ਇੱਕ ਤਰੀਕਾ ਹੈਗਾ ਵੀ ਇਸ ਤਰ੍ਹਾਂ ਵੀ ਤੁਸੀਂ ਕਰਦੇ ਹੋ। ਪਰ ਇਹ ਜਿਹੜੀ ਆਟੋਮੇਸ਼ਨ ਆ ਯੂਜ਼ਿੰਗ LLM, ਹੈ ਨਾ, ਉਹ ਤਰੀਕਿਆਂ ਨੂੰ ਆਇਡੈਂਟੀਫਾਈ ਕਰਕੇ ਉਹ ਤਰੀਕਿਆਂ ਨੂੰ ਤੁਹਾਡੇ ਕੋਡ ਨੂੰ ਦੇ ਵਿੱਚ ਜਿਹੜੇ ਫਾਲਟ ਆ ਉਹਨਾਂ ਨੂੰ ਆਪਣੇ ਤਰੀਕੇ ਦੇ ਨਾਲ ਲੱਭਦਾ, ਹੈ ਨਾ। ਸੋ ਇਹਦੇ ਵਿੱਚ ਤਿੰਨ ਤਰੀਕੇ ਆ, ਹੈ ਨਾ। ਕੰਟਰੋਲ, ਜਦੋਂ ਦੇਖੋ ਆਪਾਂ ਕਿਸੇ ਕੋਡ ਦੀ ਨਾ ਟੈਸਟਿੰਗ ਕਰਦੇ ਆ ਤਾਂ ਉਹਦੇ ਬੜੇ ਤਰੀਕੇ ਹੁੰਦੇ। ਇੱਕ ਉਹ 'ਚੋਂ ਤਰੀਕਾ ਹੁੰਦਾ, ਉਹਦਾ ਨਾਮ ਹੁੰਦਾ ਫਾਲਟ ਇੰਜੈਕਸ਼ਨ। ਜਾਣ ਕੇ ਉਹਨੂੰ ਫਾਲਟ ਜਿਹੜੇ ਆ ਉਹ ਸਿਸਟਮ ਦੇ ਵਿੱਚ ਇੰਟਰੋਡਿਊਸ ਕੀਤੇ ਜਾਂਦੇ ਆ, ਤੇ ਤਾਂ ਕਿ ਉਹਦੇ ਵਿੱਚ ਟੈਸਟ ਕਰੀਏ ਵੀ ਜਿੱਥੇ ਇਹਨੇ ਫੇਲ ਹੋਣਾ ਹੈ ਕਿ ਬਾਕੀ ਉੱਥੇ ਫੇਲ ਹੁੰਦਾ, ਹੈ ਨਾ। ਸੋ ਉਹ ਚੀਜ਼ਾਂ ਨੂੰ ਇਹ ਆਟੋਮੇਟ ਕਰ ਰਹੇ ਆ। ਸੋ ਬੇਸਿਕਲੀ ਕੀ ਆ ਕਿ ਉਤੋਂ ਵੀ ਇੱਕ ਸਟੈਪ, ਜੇ ਕਿਉਂਕਿ LLM ਬੇਸਡ ਉਹਦੇ ਵਿੱਚ ਇੱਕ ਸਟੈਪ ਮੈਂ ਦੇਖ ਰਿਹਾ ਸੀ ਕਿ ਜਿਹੜਾ ਇੰਜੀਨੀਅਰ ਦੀ ਡਿਸਕ੍ਰਿਪਸ਼ਨਸ ਹੈਗੀਆਂ ਵਾ, ਹੈ ਨਾ, ਉਹ ਪੋਟੈਂਸ਼ੀਅਲ ਫਾਲਟ ਨੂੰ ਕਿੱਦਾਂ ਦੇਖਦੇ, ਉਹਨੂੰ ਇਨਹੈਂਸ ਕੀਤਾ ਜਾ ਸਕਦਾ ਹੋਰ ਤਰੀਕੇ ਨਾਲ ਹਿਊਮਨ ਤੋਂ, ਹੈ ਨਾ, ਮਾਈਂਡ ਤੋਂ ਅੱਗੇ। ਤੇ ਰੀਅਲਿਸਟਿਕ ਫਾਲਟ, ਜਿਹੜੇ ਕਈ ਤਰ੍ਹਾਂ ਦਾ ਆਪਾਂ ਫਾਲਟ ਬਣਾਉਣ ਦੀ ਕੋਸ਼ਿਸ਼ ਕਰਦੇ ਤੇ ਰੀਅਲ ਵਰਲਡ ਦੇ ਵਿੱਚ ਇੰਪਲੀਕੇਸ਼ਨ ਕਿ ਅੱਜ ਥੋੜੀ ਆਪਾਂ ਟੈਕਨੀਕਲਿਟੀ ਵਿੱਚ ਗੱਲਬਾਤ ਦੇ ਵਿੱਚ ਜਾ ਰਹੇ ਹਾਂ। ਹਾਂਜੀ ਹਾਂਜੀ। ਤੇ ਤੀਸਰੀ ਚੀਜ਼ ਹੈਗੀ ਕਿ ਆਟੋਮੈਟਿਕਲੀ ਉਹ ਕ੍ਰੀਏਟ ਕਰਦੇ ਆ ਟੈਸਟ ਟੂ ਆਇਡੈਂਟੀਫਾਈ ਇਹ ਜਿਹੜੇ ਫਾਲਟ ਆ, ਹੈ ਨਾ। ਸੋ ਬੇਸਿਕਲੀ ਇਹਨੂੰ ਮੋਟੇ ਤੌਰ ਦੇ ਉੱਤੇ ਇਹ ਦੇਖਿਆ ਜਾਏ ਤੇ ਇੱਕ ਫਾਲਟ ਜਨਰੇਸ਼ਨ ਹੋ ਗਈ, ਦੂਸਰੀ ਹੈਗੀ ਇਕੁਇਵਲੈਂਸ ਡਿਟੈਕਸ਼ਨ, ਤੇ ਤੀਸਰੀ ਚੀਜ਼ ਹੈਗੀ ਟੈਸਟ ਜਨਰੇਟਰ। ਸੋ ਬੇਸਿਕਲੀ ਇਹਦੇ ਵਿੱਚ ਗੱਲਬਾਤ ਆਪਣੀ ਕਰਨ ਦਾ ਮਤਲਬ ਰਾਜਕਰਨ ਇਹ ਆ ਕਿ ਨਾਟ ਓਨਲੀ ਜਦੋਂ ਆਪਾਂ ਕਹਿੰਦੇ ਵੀ ਮਾਈਕਰੋਸਾਫਟ ਨੇ ਕੋਈ, ਹੈ ਨਾ, ਇੱਦਾਂ ਦਾ ਸਿਸਟਮ ਬਣਾ ਲਿਆ, ਉਹ ਕਹਿ ਰਿਹਾ ਵੀ ਕੋਡਿੰਗ ਜਿਹੜੀ ਆ ਉਹ
ਟੂਲ ਜਨਰੇਟ ਕਰਨਗੇ ਉਹਦੇ ਵਿੱਚ ਅਸੀਂ ਦੇਖੇ ਕਿ ਬਹੁਤ ਜ਼ਿਆਦੀਆਂ LLMs ਹੈਗੀਆਂ, ਭਾਵੇਂ Anthropic ਹੋ ਗਈ, ਭਾਵੇਂ ਗੂਗਲ ਦੀਆਂ ਹੋ ਗਈਆਂ, ਭਾਵੇਂ ਈਵਨ ਓਪਨ AI ਦੀਆਂ ਹੋ ਗਈਆਂ। ਉਹ ਜਿਹੜੇ ਕੋਡਿੰਗ ਜਨਰੇਟ ਕਰ ਰਹੇ ਆ ਹਨਾ, ਉਹ ਆਪਾਂ 2 ਸਾਲਾਂ ਤੋਂ ਉਸ ਚੀਜ਼ ਨੂੰ ਦੇਖ ਰਹੇ ਆ। ਪਰ ਇਹ ਆ ਵੀ ਇਹ ਤੋਂ ਵੀ ਹੁਣ ਇੱਕ ਸਟੈਪ ਅੱਗੇ ਆ ਵੀ ਜਿਹੜੀ ਇਹਦੀ QA ਟੈਸਟਿੰਗ ਆ ਹਨਾ, ਜਾਂ ਉਹਦੀ ਇੰਟੀਗ੍ਰੇਸ਼ਨ ਟੈਸਟਿੰਗ ਆ, ਜੋ ਵੀ ਉਹਨਾਂ ਦੀ ਟੈਸਟਿੰਗ ਹੋਏਗੀ, ਉਹਦਾ ਵੀ ਕੰਮ ਜਿਹੜਾ ਵਾ ਉਹ LLM ਜਿਹੜੀਆਂ ਉਹ ਸਾਂਭ ਰਹੀਆਂ। ਸੋ ਇਹ ਚੀਜ਼ ਤੋਂ ਆਪਾਂ ਨੂੰ ਸਮਝ ਆ ਜਾਊਗੀ ਕਿ ਜਿਹੜੇ ਵੱਖ-ਵੱਖ ਕੰਪਨੀਜ਼ ਹੋ ਗਈਆਂ, ਮੈਟਾ ਹੋ ਗਈ, ਸੇਲਸਫੋਰਸ ਹੋ ਗਏ, ਜਾਂ ਹੋਰ ਇੱਦਾਂ ਦੀ ਕੰਪਨੀ ਉਹ ਜੋ ਕਹਿ ਰਹੀਆਂ ਵੀ ਅਸੀਂ ਹੋਰ ਸੌਫਟਵੇਅਰ ਮਿਡ ਲੈਵਲ ਜਿਹੜੇ ਸੌਫਟਵੇਅਰ ਇੰਜੀਨੀਅਰ ਉਹ ਨਹੀਂ ਹਾਇਰ ਕਰਨੇ। ਸੋ ਉਹ ਚੀਜ਼ਾਂ ਇਹ ਤੋਂ ਸਹਿਜੇ ਸਮਝ ਆ ਜਾਣਗੀਆਂ ਕਿ ਨਾਟ ਓਨਲੀ ਕੋਡ ਜਨਰੇਸ਼ਨ ਬਟ ਉਹਦੀ QA ਟੈਸਟਿੰਗ, ਬਗ ਫਾਈਂਡਿੰਗ, ਫਾਲਟ ਇੰਜੈਕਸ਼ਨ ਵਗੈਰਾ ਦੇ ਜਿਹੜੇ ਮੈਥਡਸ ਹੈਗੇ ਆ ਸੌਫਟਵੇਅਰ ਦੇ, ਉਹ ਵੀ ਹੁਣ LLM ਜਿਹੜੀਆਂ ਉਹ ਸਾਂਭ ਰਹੀਆਂ। ਸੋ ਇਹਦੇ ਅਸੀਂ ਬਿਜ਼ਨਸ ਇੰਪੈਕਟ ਦੀ ਵੀ ਗੱਲ ਕਰ ਦਿੰਦੇ ਆ ਹਨਾ। ਮੈਂ ਪੜ੍ਹਦਾ ਸੀ ਰਿਪੋਰਟ ਕਿ ਜਿਹੜੇ ਮੈਟਾ ਦੇ ਵਿੱਚ ਮਿਡ ਤੋਂ ਸੀਨੀਅਰ ਲੈਵਲ ਇੰਜੀਨੀਅਰ ਹੁੰਦੇ ਆ, ਮਿਡ ਲੈਵਲ ਤੱਕ ਵੀ ਲੈ ਲਓ, ਸੋ ਉਹਨਾਂ ਦੀ ਜਿਹੜੀ ਇਨਕਮ ਆ ਜਾਂ ਜਿਹੜੀ ਹੈਗੀ ਉਹ $5 ਲੱਖ ਦੇ ਆਸ-ਪਾਸ ਉਹ ਲੈ ਜਾਂਦੇ ਆ ਹਨਾ। ਸੋ ਤੁਸੀਂ ਇਹ ਹਿਸਾਬ ਲਾਓ ਕਿ ਇਹ ਜਦੋਂ ਇੱਕ ਬੰਦਾ ਅਸੀਂ ਜੌਬ ਐਲੀਮੀਨੇਟ ਕਰ ਦਿੰਦੇ ਆ, ਸੋ ਉਹ ਜਿਹੜਾ $5 ਲੱਖ ਉਹ ਕੰਪਨੀ ਨੂੰ ਸੇਵ ਹੋ ਗਿਆ, ਪਰ ਉਹ ਆਮ ਲੋਕਾਂ ਦੇ ਹੱਥ ਚੋਂ ਬਾਹਰ ਚਲਾ ਗਿਆ। ਸੋ ਜਿਹੜਾ ਕਿੰਨਾ ਜ਼ਿਆਦਾ ਜਿਹੜਾ ਪੈਸੇ ਦੀ ਅਕਮੂਲੇਸ਼ਨ ਆ ਉਹ ਟੌਪ ਦੇ ਉੱਤੇ LLM ਜਿਹੜੇ ਆ ਉਹ ਕਰਨ ਦੀ ਸਮਰੱਥਾ ਰੱਖਦੇ ਆ। ਜੀ ਜੀ ਬਿਲਕੁਲ। ਹਰਵਿੰਦਰ, ਆਪਾਂ ਇੱਥੇ ਇੱਕ ਬ੍ਰੇਕ ਲੈਂਦੇ ਹਾਂ ਛੋਟੀ ਜੀ, ਤੇ ਬ੍ਰੇਕ ਤੋਂ ਬਾਅਦ ਮੁੜਦੇ ਹਾਂ ਜਿਹੜਾ ਵਾਪਸ AI ਦੇ ਨਾਲ ਸੰਬੰਧਿਤ ਤੇ ਏਜੰਟਿਕ AI ਕੀ ਚੀਜ਼ ਆ, ਕਿਵੇਂ ਆ, ਉਹਦੇ ਬਾਰੇ ਜਿਹੜੀ ਉਹ ਤੁਹਾਨੂੰ ਆਪਾਂ ਜਾਣਕਾਰੀਆਂ ਜਿਹੜੀਆਂ ਉਹ ਸਾਂਝੀਆਂ ਕਰਾਂਗੇ। ਤੇ ਇੱਦਾਂ ਹੀ ਜੁੜੇ ਰਹੋ ਪੰਜਾਬੀ ਰੇਡੀਓ USA ਨਾਲ। ਮਿਲਦੇ ਹਾਂ ਇੱਕ ਛੋਟੀ ਜੀ ਬ੍ਰੇਕ ਤੋਂ ਬਾਅਦ 'ਚ ਜੀ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫੇਰ ਆਪ ਸਭ ਦਾ ਸਵਾਗਤ ਹੈ। ਸੋ ਤੇ ਪ੍ਰੋਗਰਾਮ ਦੇ ਵਿੱਚ ਪ੍ਰੋਗਰਾਮ ਚੱਲ ਰਿਹਾ ਇਸ ਟਾਈਮ ਪੰਜਾਬੀ ਟੈਕ ਟਾਕ। ਜੁੜੇ ਹੋਏ ਨੇ ਹਰਵਿੰਦਰ ਸਿੰਘ ਕੰਗ। ਹਰਵਿੰਦਰ ਜੀ ਨੂੰ ਇੱਕ ਵਾਰੀ ਫੇਰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਰਾਜਕਨਵੀਰ ਸਿੰਘ ਤੇ ਪੰਜਾਬੀ ਰੇਡੀਓ USA ਸੁਣਨ ਵਾਲੇ, ਪੰਜਾਬੀ ਟੀਵੀ ਵੇਖ ਰਹੇ ਸਾਡੇ ਸਾਰੇ ਮਾਣਕ ਸਰੋਤਿਆਂ ਦਾ ਇੱਕ ਵਾਰੀ ਫੇਰ ਤੋਂ ਨਿੱਘਾ ਜੀ ਆਇਆ ਆਖਦੇ ਆ ਪ੍ਰੋਗਰਾਮ ਪੰਜਾਬੀ ਟੈਕ ਟਾਕ ਦੇ ਵਿੱਚ। ਅੱਛਾ ਹਰਵਿੰਦਰ, ਪਤਾ ਲੱਗਾ ਵੀ ਜਿਹੜੇ ਜੀਮੇਲ ਵਾਲੇ ਆ ਉਹ SMS ਕੋਡ ਦੀ ਥਾਂ ਤੇ QR ਕੋਡ ਜਿਹੜੇ ਉਹ ਕਰ ਰਹੇ ਆ, ਨਵੇਂ ਸਿਕਿਉਰਿਟੀ ਫੀਚਰਸ, 2 ਫੈਕਟਰ ਅਥੈਂਟੀਕੇਸ਼ਨ, ਹੋਰ ਕਈ ਚੀਜ਼ਾਂ ਜਿਹੜੀਆਂ ਅਕਸਰ ਆਉਂਦੀਆਂ ਰਹਿੰਦੀਆਂ। ਇਹਦੇ ਪਿੱਛੇ ਕੋਈ ਖਾਸ ਮਕਸਦ ਹੈ ਇਹਨਾਂ ਦਾ? ਹਾਂਜੀ ਰਾਜਕਨ, ਉਹਦਾ ਕਾਰਨ ਇਹ ਹੈ ਕਿ ਜਿਹੜਾ ਸਾਨੂੰ ਸਾਰਿਆਂ ਨੂੰ ਪਤਾ ਵੀ SMS ਦਾ ਅਬਿਊਜ਼ ਬਹੁਤ ਜ਼ਿਆਦਾ ਹਨਾ ਸਾਡੇ ਸਾਰਿਆਂ ਦੇ ਵੀ ਉਹਦੇ ਨਾਲ ਕਈ ਇੱਕ ਕਾਰਨ ਆ। ਫਿਰ ਵੀ ਜਿੰਨੀ ਤੇਜ਼ ਨਾਲ ਟੈਕਨੋਲੋਜੀ ਅੱਗੇ ਵੱਧ ਰਹੀ ਹੈ ਉਨੀ ਤੇਜ਼ ਦੇ ਨਾਲ ਬੰਦੇ ਟ੍ਰੇਨ ਨਹੀਂ ਹੁੰਦੇ, ਖਾਸ ਤੌਰ ਤੇ ਜਿਹੜੇ ਬਜ਼ੁਰਗ ਆ ਹਨਾ, ਜਿਹੜੀ ਸਿਆਣੀ ਉਮਰ ਦੇ ਲੋਕ ਹੁੰਦੇ ਆ। ਸੋ ਉਹਦੇ ਵਿੱਚ ਨਾ SMS ਅਬਿਊਜ਼ ਬਹੁਤ ਆ। ਕਿ ਮੰਨ ਲਓ ਕਿ ਜਦੋਂ ਤੁਸੀਂ ਕਿਸੇ ਜੀਮੇਲ ਜਾਂ ਹੋਰ ਜਗ੍ਹਾ ਦੇ ਉੱਤੇ ਲੌਗਇਨ ਕਰਦੇ ਹੋ, ਕਹਿੰਦੇ ਵੀ ਅਥੈਂਟੀਕੇਸ਼ਨ ਦੇ ਵਾਸਤੇ ਆਪਾਂ 2 ਫੈਕਟਰ ਅਥੈਂਟੀਕੇਸ਼ਨ ਲਾਈ ਹੁੰਦੀ ਆ ਕਿ SMS ਜਿਹੜਾ ਵਾ ਉਹ ਤੁਸੀਂ ਭੇਜ ਦਿੰਦੇ ਹੋ ਹਨਾ। ਤੇ ਉਹਦੇ ਕਰਕੇ ਰਾਜਕਰਨ ਇਹ ਆ ਕਿ ਇੱਕ ਸੈਕਿੰਡ ਮੈਂ ਮਾਫੀ ਚਾਹੁੰਦਾ। ਜੀ, ਸੋ ਗੱਲਬਾਤ ਆਪਾਂ ਜਿਹੜੀ ਉਹ ਕਰਦੇ ਰਹਿੰਦੇ ਆ। ਸੌਰੀ ਮੈਂ ਕੁਇਕ ਕੋਈ ਨਹੀਂ ਟੈਕਨੀਕਲ ਜੀ ਹਰਵਿੰਦਰ, ਸਮੱਸਿਆ ਟੈਕ ਟਾਕ ਦੇ ਵਿੱਚ ਟੈਕਨੀਕਲ ਸਮੱਸਿਆ ਆਈ ਆਪਾਂ ਨੂੰ। ਇਹ ਟੈਕਨੋਲੋਜੀ ਦਾ ਮਤਲਬ ਹੀ ਇਹ ਸੋ 2 ਫੈਕਟਰ ਅਥੈਂਟੀਕੇਸ਼ਨ ਦੇ ਕਰਕੇ ਰਾਜਕਰਨ ਹੈ ਨਾ, ਵੀ ਕੋਈ ਵੀ ਜਾਣਾ ਜੇ ਤੁਹਾਨੂੰ ਕਿਸੇ ਦੀ ਕਾਲ ਆਈ, ਕੋਈ ਤੁਹਾਡੇ ਅਕਾਊਂਟ ਦੇ ਵਿੱਚ ਲੌਗਇਨ ਹੋਣਾ ਚਾਹੁੰਦਾ ਤੇ ਉਹ ਤੁਹਾਡਾ ਸਾਂਝ ਵਾਲਾ ਬਣ ਕੇ, ਰਿਸ਼ਤੇਦਾਰ ਬਣ ਕੇ, ਜਾਂ ਇਹ ਕਹਿ ਲਓ ਕਿ ਤੁਹਾਡਾ ਜੀ ਟੈਕ ਸਪੋਰਟ ਕਰਕੇ ਹਨਾ, ਬਹੁਤ ਜ਼ਿਆਦਾ ਲੋਕਾਂ ਪੈਸੇ ਜਿਹੜੇ ਗਵਾਏ ਆ ਹਨਾ। ਸੋ ਉਹ ਚੀਜ਼ ਨੂੰ ਦੂਰ ਕਰਨ ਦੇ ਲਈ ਵੇਖੋ, ਹੁਣ ਕਈ ਜਿਹੜੇ ਵੈਬਸਾਈਟ ਦੇ ਪੋਰਟਲ ਆ ਲੌਗਇਨ ਆ, ਉਹਨਾਂ 'ਚ ਇਕੱਲੀ 2 ਫੈਕਟਰ ਅਥੈਂਟੀਕੇਸ਼ਨ ਨਹੀਂ, ਕਈ SMS ਬੇਸਡ ਹੀ ਲੌਗਇਨ ਹੈਗੇ ਆ ਕਿ ਤੁਸੀਂ ਕਿਸੇ ਜਗ੍ਹਾ ਦੇ ਉੱਤੇ ਲੌਗਇਨ ਹੋਣਾ, ਤੁਹਾਨੂੰ ਪਾਸਵਰਡ ਨਹੀਂ ਮੰਗਦੇ, ਉਹ ਕਹਿੰਦੇ ਤੁਹਾਡੀ ਈਮੇਲ ਕਿੱਥੇ ਹੈ, ਕਿਹੜੀ ਆ, ਜਾਂ ਤੁਹਾਡਾ ਟੈਕਸਟ ਬੇਸਡ ਹੈ ਨਾ ਕਿਹੜਾ ਵਾ, ਉਹਦੇ ਉੱਤੇ ਤੁਹਾਨੂੰ 6 ਡਿਜਿਟ ਦਾ ਕੋਡ ਭੇਜ ਦਿੰਦੇ ਆ ਜਾਂ 4 ਡਿਜਿਟ ਦਾ ਕੋਡ ਭੇਜ ਦਿੰਦੇ ਆ ਤੇ ਤੁਸੀਂ ਪਾ ਕੇ ਤੁਸੀਂ ਸਿਸਟਮ ਦੇ ਵਿੱਚ ਲੌਗਇਨ ਹੋ ਜਾਂਦੇ ਆ। ਸੋ ਉਹ ਬੇਸਿਕਲੀ ਖਾਸ ਤੌਰ ਤੇ ਜਿਹੜੀ ਵੈਸਟਰਨ ਕੰਟਰੀਜ਼ ਆ ਉਹਨਾਂ ਦੇ ਵਿੱਚ ਬਹੁਤ ਜ਼ਿਆਦਾ ਜਿਹੜੇ ਲੋਕੀ ਆ ਉਹ ਇਸ ਸਿਸਟਮ ਨੂੰ ਅਬਿਊਜ਼ ਕਰਦੇ ਆ, ਜਿਹਦੇ ਵਿੱਚ ਹੈ ਨਾ ਫਿਲੀਪੀਨਸ ਹੋ ਗਿਆ, ਇੰਡੀਆ ਹੋ ਗਿਆ, ਪਾਕਿਸਤਾਨ, ਜਿਹੜੇ ਖਾਸ ਤੌਰ ਤੇ ਏਸ਼ੀਅਨ ਜਾਂ ਅਫਰੀਕਨ ਕੰਟਰੀਜ਼ ਆ, ਉਹਦੇ ਉੱਤੋਂ ਬਹੁਤ ਜ਼ਿਆਦਾ ਲੋਕ ਉਹਨਾਂ ਨੇ ਬਹੁਤ ਸਿਆਣੀ ਉਮਰ ਦੇ ਲੋਕਾਂ ਨੂੰ ਠੱਗਿਆ ਹੋਇਆ। ਸੋ ਉਹਦੇ ਬਾਰੇ ਹਰ ਇੱਕ ਕੰਪਨੀ ਜਿਹੜੀ ਆ ਉਹ ਇਨੋਵੇਟਿਵ ਅਪਰੋਚ ਜਿਹੜੀ ਉਹ ਲੈਣੀ ਉਹਦੇ ਬਾਰੇ ਸੋਚ ਰਹੀ ਹੈ ਹਨਾ। ਤੇ 2 ਫੈਕਟਰ 2FA ਕਹਿੰਦੇ ਇਹਨੂੰ, 2 ਫੈਕਟਰ ਅਥੈਂਟੀਕੇਸ਼ਨ ਹੈ ਨਾ। ਸੋ ਤਾਂ ਕਿ ਇਹ ਜਿਹੜੀ ਲੂਪ ਹੋਲ ਆ ਸਾਈਬਰ ਕ੍ਰਿਮੀਨਲਸ ਇਹਨੂੰ ਯੂਜ਼ ਕਰਦੇ, ਇਹਨੂੰ ਦੂਰ ਕਰਨ ਦੇ ਲਈ ਉਹਨਾਂ QR ਕੋਡ ਦਾ ਆਈਡੀਆ ਲੈ ਕੇ ਸਾਹਮਣੇ ਆਏ ਆ ਹਨਾ। ਕਿ ਉਹਦੇ ਨਾਲ ਕੀ ਹੁੰਦਾ, ਤੇ ਕਈ ਤਰੀਕੇ ਆ ਜਿਹੜੇ ਆਲਰੇਡੀ, ਇਹ ਵੈਸੇ ਨਵੀਂ ਟੈਕਨੀਕ ਨਹੀਂ ਹੈਗੀ, ਇਹ ਆਲਰੇਡੀ ਬੜੀ ਜਗ੍ਹਾ ਦੇ ਉੱਤੇ ਇੰਪਲੀਮੈਂਟਡ ਆ। ਜੇ ਤੁਹਾਡੇ ਕੋਲ ਐਪ ਹੈਗੀ ਆ ਜੀਮੇਲ ਦੀ, ਤੇ ਉਹ ਤੁਹਾਨੂੰ ਕਹਿੰਦੇ ਆ ਹਨਾ, WhatsApp ਵਾਲੇ ਵੀ, ਜੇ ਤੁਸੀਂ ਵੈਬ ਬੇਸਡ WhatsApp ਖੋਲਣਾ ਤੁਹਾਨੂੰ QR ਕੋਡ ਸਕੈਨ ਕਰਨ ਦੇ ਲਈ ਕਹਿੰਦੇ ਆ, ਤਾਂ ਕਿ ਜਿਹੜਾ ਆਲਰੇਡੀ ਅਥੈਂਟੀਕੇਟਡ ਕੋਈ ਡਿਵਾਈਸ ਆ ਉਹਦੇ ਨਾਲ ਤੁਸੀਂ ਅਥੈਂਟੀਕੇਸ਼ਨ ਦੇ ਅੱਗੇ ਲਾਗ ਲਾ ਸਕੋ ਹਨਾ। ਸੋ ਜਾਂ ਦੂਸਰਾ ਦਾ ਇੱਕ ਤਰੀਕਾ ਹੁੰਦਾ ਕਿ ਜਿਹੜਾ ਤੁਹਾਡਾ ਫੋਨ ਆ ਉਹਦੇ ਨਾਲ ਤੁਸੀਂ QR ਕੋਡ ਫੋਨ ਨੂੰ ਤੁਸੀਂ ਟਰਸਟਡ ਡਿਵਾਈਸਿਸ ਵਿੱਚ ਪਾ ਕੇ ਉਹਦੇ ਥਰੂ QR ਕੋਡ ਨੂੰ ਯੂਜ਼ ਕਰਕੇ ਤੇ ਤੁਸੀਂ ਉਹਨੂੰ ਸਿਸਟਮ ਦੇ ਵਿੱਚ ਜਾਂ ਜੀਮੇਲ ਦੇ ਵਿੱਚ ਲੌਗਇਨ ਹੋ ਸਕਦੇ ਹੋ। ਸੋ ਜਿਹੜਾ ਜੀਮੇਲ ਆ ਰਾਜਕਰਨ, ਉਹਨਾਂ ਵੀ ਇਸੇ ਤਰੀਕੇ ਨਾਲ ਇਸੇ ਸਾਈਬਰ ਕ੍ਰਿਮੀਨਲਸ ਤੋਂ ਐਕਸਪਲੋਇਟੇਸ਼ਨ ਰੋਕਣ ਦੇ ਵਾਸਤੇ ਤੇ ਆਪਣੀ ਜਿਹੜੀ ਅਥੈਂਟੀਕੇਸ਼ਨ ਆ ਉਹਨੂੰ ਵਧੀਆ ਤਰੀਕੇ ਨਾਲ ਕਰਨ ਦੇ ਵਾਸਤੇ ਉਹ ਵੀ ਹੁਣ ਜਿਹੜਾ QR ਕੋਡ ਦਾ ਜਿਹੜਾ ਸਹਾਰਾ ਉਹ ਲੈਣ ਲੱਗ ਪਏ ਆ। ਠੀਕ ਹੈ। ਸੋ ਆਈ ਥਿੰਕ ਅੱਜ ਦੇ ਜ਼ਮਾਨੇ ਦੇ ਵਿੱਚ ਫਿਰ ਇਹ ਚੀਜ਼ਾਂ ਦੀ ਜਿਹੜੀ ਉਹ ਜ਼ਰੂਰਤ ਆ, ਤੇ ਫਿਰ ਇਹ ਚੀਜ਼ਾਂ ਜਿਹੜੀਆਂ ਉਹ ਕਰਨੀਆਂ ਵੀ ਜਿਹੜੀਆਂ ਚਾਹੀਦੀਆਂ। ਹਾਂਜੀ, ਸੋ ਜਿਹੜੀ ਤੁਸੀਂ ਹੁਣੇ ਗੱਲ ਕਰਨੀਆਂ ਚਾਹੀਦੀਆਂ, ਵੇਖੋ ਜੀਮੇਲ ਇੱਕ ਵੱਡਾ ਸਰਵਿਸ ਪ੍ਰੋਵਾਈਡਰ ਆ ਹੈ ਨਾ। ਸੋ ਮੈਨੂੰ ਲੱਗਦਾ ਕਿ ਜਿੰਨੇ ਲੋਕਾਂ ਦੇ ਨਾਲ ਆਪਾਂ ਗੱਲਬਾਤ ਕਰ ਲਏ ਨੇ, ਉਹਨਾਂ ਦੇ ਵਿੱਚੋਂ ਤਕਰੀਬਨ 70-80% ਲੋਕ ਜਿਹੜੇ ਉਹਨਾਂ ਦੇ ਜੀਮੇਲ ਦੇ ਉੱਤੇ ਕਿਸੇ ਨਾ ਕਿਸੇ ਤਰੀਕੇ ਦਾ ਅਕਾਊਂਟ ਹੋਊਗਾ। ਤੇ ਜੀਮੇਲ ਦੀ ਹੋਰ ਵੀ ਪ੍ਰਫੁੱਲਤਾ ਇਸ ਤਰ੍ਹਾਂ ਜ਼ਿਆਦਾ ਵਾਧਾ ਦਾ ਇਸ ਤਰ੍ਹਾਂ ਵੀ ਹੋਇਆ ਕਿਉਂਕਿ ਉਹ one of the first company ਸੀ ਜਿਨ੍ਹਾਂ ਨੇ ਈਮੇਲ ਬੇਸਡ ਲੌਗਇਨ, ਮੰਨ ਲਓ ਤੁਸੀਂ ਡ੍ਰੌਪਬਾਕਸ ਉੱਪਰ ਲੌਗਇਨ ਕਰਨਾ ਜਾਂ ਥਰਡ ਪਾਰਟੀ ਨਿਊਯਾਰਕ ਟਾਈਮਸ ਦੀ ਸਬਸਕ੍ਰਿਪਸ਼ਨ ਲੈਣੀ ਹੈ ਨਾ, ਉਹਦੇ ਨਾਲ ਤੁਸੀਂ, ਜੇ ਤੁਹਾਡੇ ਕੋਲ ਜੀਮੇਲ ਦਾ ਅਕਾਊਂਟ ਹੈਗਾ, ਤੁਸੀਂ ਉਹ ਅਕਾਊਂਟ ਨੂੰ ਯੂਜ਼ ਕਰਕੇ ਐਜ਼ ਅ ਬੇਸ ਵਰਤ ਸਕਦੇ ਹੋ ਹਨਾ। ਸੋ
ਪਹਿਲੀ ਕੰਪਨੀਜ਼ ਵਿੱਚੋਂ ਹਨਾ ਹੈਗੀ ਸੀ। ਸੋ ਸਰਵਪ੍ਰਵਾਨਿਤ ਆ ਤੇ ਪਰ ਇਹ ਆ ਵੀ ਜੇ ਅਕਾਊਂਟ ਤੁਸੀਂ ਮਲਟੀਪਲ ਜਗ੍ਹਾ ਦੇ ਉੱਤੇ ਯੂਜ਼ ਕਰ ਰਹੇ ਹੋ ਹਨਾ ਤੇ ਉਹਦੇ ਨਾਲ ਡੈਫੀਨੇਟਲੀ ਉਹਦੀ ਸਿਕਿਉਰਿਟੀ ਜਿਹੜੀ ਉਹਦਾ ਰਿਸਕ ਵੱਧ ਜਾਂਦਾ ਵਾ। ਤੇ ਜਿੱਦਾਂ ਆਪਾਂ ਆਪਣੀ ਗੱਲ ਕਰਦੇ ਕਿ ਆਰਟੀਫਿਸ਼ੀਅਲ ਇੰਟੈਲੀਜੈਂਸ ਤੇ ਸਾਈਬਰ ਸਿਕਿਉਰਿਟੀ ਦੋ ਵੱਡੇ ਨਾਮ ਆ ਹਨਾ। ਆਰਟੀਫਿਸ਼ੀਅਲ ਇੰਟੈਲੀਜੈਂਸ ਆਉਣ ਵਾਲੇ ਟਾਈਮ ਦੇ ਵਿੱਚ ਆਪਟੀਮਾਈਜ਼ੇਸ਼ਨ ਵਾਸਤੇ, ਸਾਈਬਰ ਸਿਕਿਉਰਿਟੀ ਜਿਹੜੀ ਆ ਫਰਾਡ ਰੋਕਣ ਵਾਸਤੇ ਦੋਹੇ ਵੱਡੇ ਬਿਜ਼ਨਸ ਆ। ਸੋ ਜਿਹੜੀ ਕੰਪਨੀਜ਼ ਆ ਨਵੇਂ ਤੋਂ ਨਵੇਂ ਜਿਹੜੇ ਢੰਗ ਤਰੀਕੇ ਲੱਭਦੀਆਂ ਰਹਿੰਦੀਆਂ, ਇਹਨੂੰ ਵੀ ਇਸ ਡਾਇਰੈਕਸ਼ਨ ਦੇ ਵਿੱਚ ਚੁੱਕਿਆ ਹੋਇਆ ਕਦਮ ਵੇਖਣਾ ਚਾਹੀਦਾ। ਜੀ ਜੀ ਬਿਲਕੁਲ। ਹਰਵਿੰਦਰ, ਇੱਕ ਚੀਜ਼ ਆਪਣੇ AI ਦੀ ਗੱਲ ਚੱਲ ਰਹੀ ਸੀ ਨਾ, ਡੌਜ ਦੀ ਜਿਹੜੀ ਉਹ ਗੱਲ ਜਿਹੜੀ ਉਹ ਚੱਲ ਰਹੀ ਸੀ, ਇੱਕ ਵੀਡੀਓ ਆਪਣੇ ਜਿਹੜੇ ਦਰਸ਼ਕਾਂ ਦੇ ਨਾਲ ਇੱਕ ਸਾਂਝੀ ਕਰਦੇ ਆ। ਜਿਹੜਾ ਰੌਲਾ ਆ ਨਾ ਵੀ ਅਸਲ ਦੇ ਵਿੱਚ ਕੌਣ ਆ, ਕੌਣ ਕਿਹਨੂੰ ਜਿਹੜਾ ਉਹ ਚਲਾ ਰਿਹਾ ਆ। ਹੱਡ ਦੇ ਵਿੱਚ ਅੱਜ ਕਿਸੇ ਨੇ ਉੱਥੇ ਵੀਡੀਓ ਜਿਹੜੀਆਂ ਉਹ ਚਲਾ ਦਿੱਤੀਆਂ ਹਰਵਿੰਦਰ, ਵੀ ਜਿਸ ਦੇ ਵਿੱਚ ਟਰੰਪ ਹੁਣੀ ਪੈਰ ਚੁੰਮ ਰਹੇ ਆ ਈਲਨ ਮਸਕ ਦੇ। ਲੌਂਗ ਲਿਵ ਦ ਰੀਅਲ ਕਿੰਗ। ਇਹ ਆਪਣੇ ਦਰਸ਼ਕਾਂ ਨੂੰ ਦੱਸਦੇ ਜਾਈਏ, ਇਹ ਫੇਕ ਆ ਵੀਡੀਓ, ਅਸਲੀ ਵੀਡੀਓ ਨਹੀਂ ਆ। ਬਟ ਇਹ ਜਿਹੜੀ ਉੱਥੇ ਵੀਡੀਓ ਇਸ ਤਰੀਕੇ ਦੇ ਨਾਲ ਜਿਹੜੀ ਆ ਉੱਥੇ ਚੱਲੀ ਹੈਗੀ ਆ। ਸੋ ਅਸੀਂ ਮਹਿਜ ਜਿਹੜੇ ਆ ਇਸ ਪਰਪਸ ਤੋਂ ਜਿਹੜੀ ਤੁਹਾਨੂੰ ਦਿਖਾਉਣਾ ਚਾਹ ਰਹੇ ਆ ਵੀ AI ਕਿੱਥੇ ਤੱਕ ਜਿਹੜੀ ਉਹ ਪਹੁੰਚ ਗਈ ਆ। ਨਾਲ ਦੇ ਨਾਲ ਵੀ ਜਿਹੜੇ ਕਹਿੰਦੇ ਵੀ AI ਦੀ ਵਰਤੋਂ ਕਰਕੇ ਅਸੀਂ ਸਾਰਾ ਕੁਝ ਤੁਹਾਡੇ ਦੇਖਣੇ ਆ ਵੀ ਤੁਸੀਂ ਕੀ ਕੁਝ ਜਿਹੜਾ ਉਹ ਕਰਦੇ ਆ, ਕੀ ਨਹੀਂ ਕਰਦੇ ਹੈਗੇ। ਤੇ ਉਹ ਵੀ ਇਸ ਚੀਜ਼ ਦੇ ਆਪ ਵੀ ਜਿਹੜੇ ਉਹ ਸ਼ਿਕਾਰ ਜਿਹੜੇ ਉਹ ਹੋ ਰਹੇ ਆ। ਹਰਵਿੰਦਰ, ਤੁਸੀਂ ਦੇਖ ਸਕਦੇ ਆ ਵੀ ਉਹਦੇ ਤੇ ਲੌਂਗ ਲਿਵ ਦਾ ਰੀਅਲ ਕਿੰਗ ਲਿਖਿਆ, ਜਿੱਥੇ ਡੋਨਲਡ ਟਰੰਪ ਜਿਹੜਾ ਆ ਉਹ ਈਲਨ ਮਸਕ ਦੇ ਪੈਰ ਨੂੰ ਜਿਹੜਾ ਇੱਕ ਹਿਸਾਬ ਦੇ ਨਾਲ ਜਿੱਦਾਂ ਕਹਿੰਦੇ ਵੀ ਪੈਰ ਚੱਟਣ ਵਾਲੀ ਗੱਲ ਨਹੀਂ ਹੁੰਦੀ, ਆਪਣੇ ਪੰਜਾਬੀ ਦੇ ਵਿੱਚ ਆਖੀ ਜਾਂਦੀ ਆ, ਉਹ ਚੀਜ਼ ਜਿਹੜੀ ਉਹ ਕਰਦਾ ਉਸ ਤੇ ਜਿਹੜਾ ਉਹ ਨਜ਼ਰ ਆ ਰਿਹਾ ਹੈਗਾ ਆ। ਸੋ AI ਤੋਂ ਇਹ ਇੱਕ ਬਹੁਤ ਵੱਡਾ ਜਿਹੜਾ ਖਤਰਾ ਆ ਜਿਹੜਾ ਉਹ ਨਾਲ ਦੇ ਨਾਲ ਆ, ਇਸ ਦੀ ਪਛਾਣ ਕਰਨੀ, ਇਸ ਨੂੰ ਇਹ ਪਛਾਣਨਾ, ਇਹ ਇੱਕ ਵੱਡੀ ਚੁਣੌਤੀ ਰਹੇਗੀ ਆਉਣ ਵਾਲੇ ਸਮੇਂ ਦੇ ਵਿੱਚ ਵੀ। ਹੁਣ AI ਨੂੰ ਸਮਝਣ ਦੇ ਲਈ AI ਦੀ ਵਰਤੋਂ ਹੋਣੀ ਅੱਗੇ ਵੀ। ਇਹ ਜਿਹੜੀ ਤੁਸੀਂ ਵੀਡੀਓ ਦੇਖੀ ਜਾ ਰਹੇ ਤਾਂ ਬਿਲਕੁਲ ਹੀ ਮਾੜੀ ਵੀਡੀਓ ਸੀ। ਉਸ ਹਿਸਾਬ ਦੇ ਨਾਲ ਕੰਟੈਕਸਟ ਦੇ ਹਿਸਾਬ ਨਾਲ ਜਦੋਂ ਪੈਰਿਸ ਦੇ ਵਿੱਚ AI ਦਾ ਸਮਿਟ ਹੋਇਆ ਨਾ ਰਾਜਕਨ ਪਿਛਲੇ 2 ਹਫ਼ਤੇ ਪਹਿਲੇ, ਤੇ ਉਹਦੇ ਵਿੱਚ ਇੱਕ ਵੀਡੀਓ ਉਹਦੇ ਵਿੱਚ ਚਲਾਈ ਗਈ। ਉਹ ਮੈਕਰੋਨ ਹੋਣਾ ਦੇ ਸੀ ਜਿਹੜੇ ਪ੍ਰੈਜ਼ੀਡੈਂਟ ਆ ਫਰਾਂਸ ਦੇ, ਉਹਨਾਂ ਦੀ ਹਲਕੀ ਫੁਲਕੀ ਜੀ ਵੀਡੀਓ ਸੀ ਡਾਂਸ ਕਰਦੇ ਆਏ ਜਾਂ ਜੋ ਵੀ ਆ, ਪਰ ਉਹ ਐਕਚੁਅਲ ਸ਼ੋ ਨਹੀਂ ਸੀ। ਸੋ ਉਹ ਨਾ ਵੱਡੇ ਤੌਰ ਦੇ ਉੱਤੇ ਉੱਥੇ ਚਲਾਈ ਗਈ ਪੂਰੀ ਦੁਨੀਆ ਤੇ 200 ਤੋਂ ਵੱਧ ਜਿਹੜੇ ਜਥੇਬੰਦੀਆਂ, ਆਰਗੇਨਾਈਜੇਸ਼ਨਸ ਜਾਂ ਕੰਟਰੀਜ਼ ਦੇ ਵੱਡੇ ਨੁਮਾਇੰਦੇ ਉੱਥੇ ਵੀਡੀਓ ਚਲਾਈ ਗਈ। ਸੋ ਵੀਡੀਓ ਦਾ ਨਾਂ ਲੈ ਕੇ ਉਹਨਾਂ ਇਹੀ ਗੱਲ ਕਹੀ ਕਿ ਦੇਖੋ ਆਹ ਵੀਡੀਓ ਤੁਹਾਡੇ ਸਾਹਮਣੇ ਆ, ਚੱਲ ਇਹ ਤਾਂ ਆਪਾਂ ਹਾਸੇ ਮਖੌਲ ਵਾਲੀ ਵੀਡੀਓ ਆ, ਪਰ ਇਹਦੇ ਤੋਂ ਆਪਾਂ ਇਹ ਲੈ ਲਈਏ ਵੀ AI ਦੇ ਉੱਤੇ ਰੋਕਥਾਮ ਜਿਹੜੀ ਆ ਉਹ ਲੱਗਣੀ ਚਾਹੀਦੀ ਆ, ਉਹਨੂੰ ਸਹੀ ਤਰੀਕੇ ਦੇ ਨਾਲ ਚੱਲੇ, ਐਥੀਕਲ ਤਰੀਕੇ ਦੇ ਨਾਲ ਚੱਲੇ, ਉਹਦੇ ਬਾਰੇ ਸਾਨੂੰ ਨੂੰ ਕੋਈ ਰਾਹ ਰਸਤੇ ਜਿਹੜੇ ਉਹ ਲੱਭਣੇ ਪੈਣੇ ਆ। ਸੋ ਇਹਨੂੰ ਯੂਜ਼ ਕਰਕੇ ਸੋ ਇਹਨੂੰ ਵੀ ਉਸ ਤਰੀਕੇ ਨਾਲ ਦੇਖਿਆ ਜਾ ਸਕਦਾ। ਤੇ ਪਰ ਜੇ ਆਪਾਂ ਉਹਦੇ ਵਿੱਚ ਗੱਲ ਕਰਦੇ ਵੀ ਅੱਗੇ ਕਿੱਦਾਂ ਚੱਲਿਆ ਕੰਮ, ਸੋ JD ਵੈਂਸ ਹੁਣੀ ਗਏ ਜਾਂ ਜਿਹੜੇ ਬ੍ਰਿਟੇਨ ਦੇ ਰਿਪਰੈਜ਼ੈਂਟੇਟਿਵ ਸੀ, ਇਹ 2 ਸੀ ਜਿਨ੍ਹਾਂ ਇਹਦੇ ਉੱਤੇ ਸਾਈਨ ਨਹੀਂ ਕੀਤੇ। ਉਹ ਕਹਿੰਦੇ ਵੀ ਅਸੀਂ ਹੱਕ 'ਚ ਨਹੀਂ ਆ ਕਿ ਜਿਹੜੀ AI ਆ ਜਿਹੜੀ ਇਹਦੇ ਬਾਰੇ ਇਹਦੇ ਉੱਤੇ ਜਿਹੜੀ ਆ ਇਹਦੇ ਉੱਤੇ ਬੰਦਿਸ਼ਾਂ ਹੋਰ ਜਿਹੜੀਆਂ ਲੱਗਣ, ਕਿਉਂਕਿ ਉਹ ਡਿਵੈਲਪਮੈਂਟ ਦੇ ਲਈ ਦੇ ਰਾਹ ਵਿੱਚ ਰੋੜਾ ਵਾ, ਹਨਾ। ਸੋ ਹੁਣ ਤੋਂ ਬਾਅਦ ਮੈਂ ਇੱਕ ਹੋਰ ਰਿਪੋਰਟ ਪੜ੍ਹਦਾ ਸੀ, ਉਹ ਵੀ ਰੈਲੇਵੈਂਟ ਆਪਣੀ ਗੱਲਬਾਤ ਦੇ ਉੱਤੇ, ਕਿ ਜੋ ਦਾ ਮੈਟਾ ਨੇ ਫੈਕਟ ਚੈੱਕ ਬੰਦ ਕੀਤਾ, ਉਸ ਤੋਂ ਬਾਅਦ ਜਿਹੜੀ ਇਨਫੋਰਮੇਸ਼ਨ ਡਿਸਇਨਫੋਰਮੇਸ਼ਨ ਦਾ ਜਿਹੜਾ ਰੌਲਾ ਪੈਣਾ ਸ਼ੁਰੂ ਹੋਇਆ, ਉਹਦੀ ਜਿਹੜੀ ਉਹਨੂੰ ਕੋਈ ਰੋਕਣ ਵਾਲਾ ਨਹੀਂ ਹੈਗਾ, ਲਿਮਿਟ ਹੀ ਨਹੀਂ ਰਹੀ ਉਹਦੀ, ਕੋਈ ਸੀਲਿੰਗ ਨਹੀਂ ਉਹਦੀ, ਕੋਈ ਸੀਲਿੰਗ ਹੀ ਉਹਦੀ ਕੋਈ ਨਹੀਂ ਆ। ਤੇ ਮੈਂ ਤੇ ਇਹਨੂੰ 2 ਤਰੀਕੇ ਨਾਲ ਦੇਖਦਾ, ਆਪਾਂ ਨੇ ਪੋਜ਼ਿਟਿਵ ਹੀ ਰਹਿੰਦੇ ਇਸ ਚੀਜ਼ ਨੂੰ ਲੈ ਕੇ, ਹਨਾ, ਵੀ ਸ਼ਾਇਦ ਇਸੇ ਤਰ੍ਹਾਂ ਹੀ ਲੋਕਾਂ ਨੂੰ ਸਮਝ ਆ ਜਾਏ ਵੀ ਸੋਸ਼ਲ ਮੀਡੀਆ ਦਾ ਜਿਹੜਾ ਪ੍ਰਭਾਵ ਲੋਕੀ ਮੰਨੀ ਬੈਠੇ ਬਹੁਤ ਜ਼ਿਆਦਾ ਹਨਾ। ਅੱਜ ਕੱਲ੍ਹ ਤੇ ਦੇਖੋ ਸਰਕਾਰਾਂ ਜਿਹੜੀਆਂ ਬਣਨੀਆਂ ਉਤਰਨੀਆਂ ਉਹ ਵੀ ਸੋਸ਼ਲ ਮੀਡੀਆ ਤੇ ਹੀ ਬੇਸ ਦੇ ਉੱਤੇ ਰਹਿ ਗਈਆਂ। ਆਪਾਂ ਜੇ ਪੰਜਾਬ ਦੀ ਆਪਣੀ ਦੇਖੀਏ ਇਹਦੇ ਵਿੱਚ ਵੀ ਸੋਸ਼ਲ ਮੀਡੀਆ ਦਾ ਬਹੁਤ ਵੱਡਾ ਪ੍ਰਭਾਵ ਸੀ। ਅਮਰੀਕਾ ਵਿੱਚ ਵੀ ਟਰੰਪ ਹੋਣੀ ਮੰਨਦੇ ਕਿ ਜਿਹੜੇ ਟਿਕਟੌਕ ਦੇ ਜਿਹੜੇ ਵਿਊਅਰਸ ਆ ਤੇ ਜਿਹੜੀ ਅਗਲੀ ਜਨਰੇਸ਼ਨ ਹੈ ਨਾ, ਜੈਨ Z ਜਨਰੇਸ਼ਨ ਆ, ਉਹਦੇ ਟਰੰਪ ਦੇ ਹੱਕ ਦੇ ਵਿੱਚ ਆਉਣ ਦੇ ਬਾਅਦ ਤਾਂ ਸੋਸ਼ਲ ਮੀਡੀਆ ਦਾ ਬਹੁਤ ਵੱਡਾ ਜਿਹੜਾ ਰੋਲ ਸੀ। ਸੋ ਕਿਹੜੀ ਇਨਫੋਰਮੇਸ਼ਨ ਸਾਹਮਣੇ ਆਉਣ ਦੇਣੀ ਹੈ, ਕਿਹਨੂੰ ਵਾਇਰਲ ਕਰਨਾ, ਕਿਹਨੂੰ ਨਹੀਂ ਕਰਨਾ, ਇਹ ਕਾਫੀ ਜਿਹੜਾ ਉਹ ਸਰਮਾਏਦਾਰਾਂ ਦੇ ਹੱਥ ਦੇ ਵਿੱਚ ਹੋ ਗਿਆ।
ਇੱਥੇ ਆਉਣ ਵਾਲੇ ਫੇਕ ਇਨਫੋਰਮੇਸ਼ਨ ਦੇ ਨਾਲ ਇਹ ਬਹੁਤ ਤੇਜ਼ੀ ਦੇ ਨਾਲ ਹੋਰ ਪੁਸ਼ ਹੋਣ ਦੇ ਵਿੱਚ ਇਹ ਵੀ ਹੈ ਰਾਜਕਰਨ ਕਿ ਅਸੀਂ ਹਿੱਟ ਜੌਬਸ ਦੇਖਦੇ ਹਾਂ ਪਿਛਲੇ ਕੁਝ ਸਮੇਂ ਦੇ ਵਿੱਚ ਇੰਡੀਆ ਦੇ ਵਿੱਚ ਵੀ, ਹੈ ਨਾ, ਖਾਸ ਤੌਰ ਤੇ ਸਿੱਖਾਂ ਦੇ ਖਿਲਾਫ ਆਪਾਂ ਦੇਖਿਆ ਬਹੁਤ ਜ਼ਿਆਦਾ ਹੋਈ ਆ। ਸੋ ਉਹ ਇੱਕ WhatsApp ਦੀ ਆਪਾਂ ਗੱਲ ਕਰਦੇ ਹਾਂ। WhatsApp ਦੇ ਵਿੱਚ ਇਹ ਹੈ ਕਿ ਤੁਸੀਂ ਇਨਫੋਰਮੇਸ਼ਨ ਕਿਸੇ ਨੂੰ ਸੈਂਡ ਕਰ ਦਿੱਤੀ, ਹੈ ਨਾ, ਕੋਈ ਉਹਦੀ ਕਾਊਂਟਰ ਇਨਫੋਰਮੇਸ਼ਨ ਦੀ ਥਿਊਰੀ ਐਗਜ਼ਿਸਟ ਨਹੀਂ ਕਰਦੀ ਅਨਲੈਸ ਤੁਸੀਂ ਆਪ ਰਿਸਰਚ ਕਰੋ ਉਸ ਚੀਜ਼ ਨੂੰ, ਹੈ ਨਾ। ਉਹ ਕੌਣ ਕਰਦਾ? ਇਹ ਤਾਂ ਪੁਸ਼ ਕਰਨੀ ਇਨਫੋਰਮੇਸ਼ਨ ਵੀ ਅਗਲੇ ਕੋ ਮੰਨ ਲਓ 2-3 ਘੰਟੇ, ਹੈ ਨਾ, ਜ਼ਿੰਦਗੀ ਦੇ ਹੈ ਦਿਨ ਦੇ ਵਿੱਚ ਹੈਗੇ ਉਹਦੇ ਕੋਲ, ਉਹਦੇ ਵਿੱਚ ਇਨਫੋਰਮੇਸ਼ਨ ਅਗਲੇ ਪੈਸੇ ਹੀ ਪੁਸ਼ ਕਰੋ ਕਿ 2-3 ਘੰਟੇ ਜਿਹੜੇ ਆ ਉਹ ਇੱਕ ਤਰ੍ਹਾਂ ਦੀ ਇਨਫੋਰਮੇਸ਼ਨ ਹੀ ਦੇਖੇ, ਹੈ ਨਾ। ਸੋ ਇਸ ਤਰੀਕੇ ਦੇ ਨਾਲ ਜਿਹੜਾ ਮਾਹੌਲ ਆ ਸਿਰਜਿਆ ਜਾਂਦਾ ਵਾ, ਤੇ ਪਰ ਮੈਨੂੰ ਇਹ ਆ ਵੀ ਇਵੈਂਚੁਅਲੀ ਬੰਦਿਆਂ ਨੂੰ ਪਤਾ ਤਾਂ ਲੱਗ ਹੀ ਜਾਊਗਾ। ਸੋ ਜਿੰਨੀ ਜ਼ਿਆਦਾ ਮੱਛੀ ਚੱਟ ਕੇ ਮੁੜਨ ਵਾਲੀ ਗੱਲ ਆ। ਜਿੰਨੀ ਜ਼ਿਆਦਾ ਡਿਸਇਨਫੋਰਮੇਸ਼ਨ ਜਿਹੜੀ ਆਊਗੀ ਇੱਕ ਪੀਕ ਤੇ ਪਹੁੰਚਣਾ, ਉਸ ਤੋਂ ਬਾਅਦ ਜਿਹੜਾ ਕੰਮ ਆ ਮੁੜਨਾ ਸ਼ੁਰੂ ਹੋ ਜਾਊਗਾ। ਸੋ ਮੈਨੂੰ ਇਹ ਲੱਗਦਾ ਉਹ ਤੋਂ ਅਲੱਗਾ ਤੇ ਆਪਾਂ ਦੋ ਚੀਜ਼ਾਂ ਇੱਥੇ ਆਪਣੇ ਹੁਣੇ ਗੱਲਾਂ ਬਾਤਾਂ ਵਿੱਚ ਸ਼ੇਅਰ ਕਰ ਦਿੱਤੀਆਂ ਕਿ ਮਾਈਕਰੋਸਾਫਟ ਆਪਣੀ ਮੈਟਾ ਹੋ ਗਿਆ ਜਾਂ ਹੋਰ ਟਵਿੱਟਰ ਵਗੈਰਾ ਹੋ ਗਿਆ ਨਾ, ਫੈਕਟ ਚੈੱਕ ਤੇ ਬਿਲਕੁਲ ਹੀ ਬੰਦ ਕਰ ਦਿੱਤੇ। ਤੇ AI ਦੇ ਰਿਲੇਟਡ ਵੀ ਉਹ ਕਹਿੰਦੇ ਆ ਕਿ ਆਪਾਂ ਕੋਈ ਬਹੁਤੀਆਂ ਬੰਦਿਸ਼ਾਂ ਨਹੀਂ ਲਾਉਣੀਆਂ ਕਿਉਂਕਿ AI ਨੂੰ ਸਟਿਫਲ ਕਰੂਗੀ ਉਹਦੀ ਗਰੋਥ ਨੂੰ। ਤੇ ਉਹਦੇ ਵਿੱਚ ਇਹ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਡਿਸਇਨਫੋਰਮੇਸ਼ਨ ਮਿਸਇਨਫੋਰਮੇਸ਼ਨ ਆਪਾਂ ਨੂੰ ਹੋਰ ਵੇਖਣ ਨੂੰ ਮਿਲੂਗੀ ਜੀ। ਪਰ ਇਵੈਂਚੁਅਲੀ ਨਾ ਕਿ ਹੱਥ ਤੇ ਖੁਦਾ ਦਾ ਵੈਰ ਹੁੰਦਾ, ਉਹ ਫਿਰ ਮੁੜ ਆਊਗਾ। ਹਾਂ, ਪੱਥਰ ਚੱਟ ਕੇ ਮੱਛੀ ਮੁੜਦੀ ਆ। ਸੋ ਅਜੇ ਪਤਾ ਨਹੀਂ ਪੱਥਰ ਸਵਾਦ ਹੀ ਇਹਨਾਂ ਲੱਗ ਰਿਹਾ, ਲੋਕੀ ਹਟਦੇ ਨਹੀਂ ਚੱਟਣੋਂ। ਸੋ ਇਹ ਗੱਲ ਜਿਹੜੀ ਉਹ ਬਣੀ ਪਈ ਹੈਗੀ ਆ। ਹਾਂਜੀ, ਨਹੀਂ ਪਤਾ ਵੀ ਨਹੀਂ ਨਾ ਹੁੰਦਾ ਰਾਜਕਰਨ। ਹਾਂਜੀ, ਨਹੀਂ ਇਹ ਤਾਂ ਗੱਲ ਹੈਗੀ ਆ। ਏਦਾਂ ਹੀ ਹੁੰਦਾ ਜਿੰਨੀ ਦੇਰ ਤੱਕ ਆਪਣੇ ਆਪ ਦੇ ਉੱਤੇ ਇਸ ਚੀਜ਼ ਦਾ ਅਸਰ ਨਹੀਂ ਪੈਂਦਾ ਨਾ, ਉਨੀ ਦੇਰ ਤੱਕ ਬੰਦਾ ਫਿਰ ਕਈ ਵਾਰੀ ਅਵੇਸਲਾ ਜਿਹਾ ਹੋ ਕੇ ਤੁਰਿਆ ਫਿਰਦਾ ਰਹਿੰਦਾ। ਚੱਲ ਕਈ ਵਾਰ ਉੱਤੇ ਪੈ ਵੀ ਜਾਏ ਰਾਜਕਰਨ, ਹੈ ਨਾ, ਫਿਰ ਵੀ ਨਹੀਂ ਪਤਾ ਲੱਗਦਾ, ਹੈ ਨਾ। ਸੋ ਇਹ ਤੇ ਆਪਾਂ ਨੂੰ ਕੁਛ ਨਾ ਕੁਛ ਇਹਦੇ ਬਾਰੇ ਸੋਚਣਾ ਚਾਹੀਦਾ ਵੀ ਆਪਾਂ ਘੱਟ ਸਮਾਂ, ਬਾਰ-ਬਾਰ ਅਸੀਂ ਗੱਲਬਾਤ ਆਪਣੇ ਟਾਕ ਸ਼ੋ ਵਿੱਚ ਕਰਦੇ ਹਾਂ, ਫਿਰ ਵੀ ਡੈਡੀਕੇਟਡਲੀ ਕਰਾਂਗੇ ਕਦੇ ਵੀ ਘੱਟ ਸਮਾਂ ਸੋਸ਼ਲ ਮੀਡੀਆ ਦੇ ਉੱਪਰ, ਸੋਸ਼ਲ ਮੀਡੀਆ ਉੱਤੇ ਆਉਂਦੇ ਹੋ ਤੇ ਕਿਹੜੇ ਬੰਦਿਆਂ ਨੂੰ ਤੁਸੀਂ ਫੋਲੋ ਕਰਨਾ, ਹੈ ਨਾ, ਉਹਨਾਂ ਦੀ ਅਥੈਂਟਿਸਿਟੀ ਕੀ ਆ ਬੰਦਿਆਂ ਦੀ, ਹੈ ਨਾ, ਕੌਣ ਆ ਬੰਦੇ। ਇਹ ਨਹੀਂ ਵੀ ਸੋਸ਼ਲ ਮੀਡੀਆ ਤੁਸੀਂ ਇਹ ਦੇਖੋ ਨਾ, ਕੋਈ ਇੱਕ ਤਰੀਕੇ ਤੇ ਤੁਸੀਂ ਜਾਣਕਾਰੀ ਟਵਿੱਟਰ ਦੇ ਉੱਤੇ ਅੱਜ ਦੇਖ ਲੈਂਦੇ ਹੋ, ਤੁਹਾਡੇ ਕੋਲ 10 ਪੋਸਟਾਂ ਉਦਾਂ ਦੀ ਤੁਹਾਡੇ ਸਾਹਮਣੇ ਸੇਮ ਆਉਣ ਲੱਗ ਜਾਂਦੀ ਹੈ। ਵਾਕਈ ਤੁਹਾਨੂੰ ਲੱਗਦਾ ਪੂਰੀ ਦੁਨੀਆ ਏਦਾਂ ਸੋਚਦੀ ਪਈ ਆ। ਗੱਲ ਉਹ ਨਹੀਂ ਹੁੰਦੀ, ਤੁਸੀਂ ਆਪਣੇ ਇੱਕ ਬਬਲ ਵਿੱਚ ਜੀ ਰਹੇ ਹੁੰਦੇ ਹੋ, ਭੁਲੇਖੇ ਦੇ ਵਿੱਚ ਹੀ ਬੰਦਾ ਰਹਿ ਜਾਂਦਾ ਆ। ਬਿਲਕੁਲ ਇਹ ਵੱਡੀ ਪ੍ਰੋਬਲਮ ਜਿਹੜੀ ਹੁੰਦੀ ਆ। ਅੱਛਾ ਹਰਵਿੰਦਰ, ਹੁਣ ਆਪਾਂ ਸਮਾਂ ਗੱਲਾਂ ਕਰਦੇ ਪਤਾ ਨਹੀਂ ਲੱਗਦਾ ਕਦੋਂ ਜਿਹੜਾ ਉਹ ਟੱਪ ਜਾਂਦਾ ਆ। ਆਪਣੇ ਕੋਲ 10-15 ਮਿੰਟ ਪਏ ਆ ਤੇ ਉਹਦੇ ਵਿੱਚ 10 ਮਿੰਟਾਂ 'ਚ ਆਪਾਂ ਜੇ ਗੱਲ ਕਰੀਏ ਏਜੰਟਿਕ AI ਨੂੰ ਜਿਹੜਾ ਉਹ ਲੈ ਕੇ ਕੀ ਚੀਜ਼ ਹੁੰਦੀ ਆ ਇਹ ਚੀਜ਼। ਤੇ ਉਸ ਤੋਂ ਪਹਿਲਾਂ ਇੱਕ ਮੈਨੂਫੈਕਚਰਰਸ ਦੀ ਇੱਕ ਖਬਰ ਮੈਂ ਵਾਇਰਡ ਦੇ ਉੱਤੇ ਪੜ੍ਹ ਰਿਹਾ ਸੀ ਵੀ ਫੈਕਟਰੀ ਫਲੋਰ ਦੇ ਉੱਤੇ AI ਜਿਹੜੇ ਅਸਿਸਟੈਂਟ ਆ, ਜਿਹੜੇ ਕੰਮ ਕਰ ਰਹੇ ਲੋਕ ਆ, LLM ਪਾਵਰਡ ਟੂਲਸ ਦੇ ਨਾਲ ਮੈਨੂਫੈਕਚਰਰਸ ਨੇ ਉਹਨਾਂ ਦੀ ਵਰਤੋਂ ਵੀ ਜਿਹੜੀ ਆਲਰੇਡੀ ਸ਼ੁਰੂ ਕਰ ਦਿੱਤੀ ਆ। ਇਹ ਬੇਸਿਕ ਮਸ਼ੀਨ ਕਹਿੰਦੇ ਚਾਹੇ 1900 ਦੀ ਸ਼ੁਰੂਆਤ ਦੇ ਵਿੱਚ ਆਈ ਸੀ, ਅੱਜ ਦੇ ਜ਼ਮਾਨੇ ਦੇ ਵਿੱਚ ਹੁਣ AI ਜਿਹੜੇ ਕੰਮ ਕਰਨ ਵਾਲਿਆਂ ਦਾ ਜਿਹੜਾ ਉੱਥੇ ਪੂਰੀ ਤਰ੍ਹਾਂ ਸਾਥ ਦੇ ਰਹੀ ਹੈਗੀ ਆ। ਹਾਂਜੀ, ਤੁਹਾਨੂੰ ਚੇਤਾ ਹੋਊਗਾ ਆਪਾਂ ਸਟੈਨਫੋਰਡ ਦੇ ਨਾਲ ਰਿਲੇਟਡ ਇੱਕ ਟਾਕ ਸ਼ੋ ਕੀਤਾ ਸੀ। ਸੋ ਉਹਦੇ ਵਿੱਚ ਇਹ ਸੀ ਕਿ 2 ਤਰੀਕੇ ਦੇ ਨਾਲ ਰੋਬੋਟਿਕ ਆਟੋਮੇਸ਼ਨ ਮੈਨੂਫੈਕਚਰਿੰਗ ਫਲੋਰਸ ਦੇ ਉੱਤੇ 60-70s ਤੋਂ ਹੀ ਕਾਫੀ ਪ੍ਰਚਲਿਤ ਆ, ਹੈ ਨਾ। ਸਭ ਤੋਂ ਪਹਿਲਾਂ ਕਨਵੇਅਰ ਬੈਲਟਾਂ ਆਈਆਂ, ਉਸ ਤੋਂ ਬਾਅਦ ਚੀਜ਼ਾਂ ਇੱਕ ਜਗ੍ਹਾ ਦੂਸਰੀ ਜਗ੍ਹਾ ਰੱਖਣ ਵਾਲੇ 80s ਵਿੱਚ 90s ਵਿੱਚ ਰੋਬੋਟਸ ਆਏ, ਹੈ ਨਾ। ਰੋਬੋਟਿਕ ਵਿੱਚ ਜਿਹੜੀ ਸਭ ਤੋਂ ਕੰਪਲੀਕੇਟਡ ਚੀਜ਼ ਇਹ ਸੀ ਕਿ ਹੱਥਾਂ ਦੀ ਮੈਨਓਵਰ ਦੀ ਆਪਾਂ ਗੱਲ ਕੀਤੀ ਸੀ। ਸੋ ਉਹਦੇ ਵਿੱਚ ਕਾਫੀ ਜਿਹੜੀ ਰਿਸਰਚ ਹੋਈ ਆ, ਹੈ ਨਾ, ਵੀ ਮਲਟੀ ਡਾਇਮੈਂਸ਼ਨਲ ਤਰੀਕੇ ਦੇ ਨਾਲ ਜਿਹੜੇ ਰੋਬੋਟਸ ਆ ਉਹਦੀ ਆਰਟ ਤੁਸੀਂ ਮੂਵ ਕਰ ਸਕਦੇ ਹੋ। ਤੇ ਉਸ ਤੋਂ ਬਾਅਦ ਜਿਹੜੀ ਅਗਲੀ ਚੀਜ਼ ਆ ਕਿ LLM ਬੇਸਡ ਡੇਟਾ ਪਾਵਰ ਬ੍ਰੇਨ ਜਿਹੜਾ ਉਹਨਾਂ ਨੂੰ ਮਿਲ ਗਿਆ। ਸੋ ਇੱਕ ਡੈਡਲੀ ਚਲੋ ਰੌਂਗ ਵਰਡ ਆ, ਇੱਕ ਸਟਰੋਂਗ ਕੰਬੀਨੇਸ਼ਨ ਆ ਦੋਨਾਂ ਚੀਜ਼ਾਂ ਦਾ, ਜਿਹਨੇ ਜਿਹੜੀ ਰੋਬੋਟਿਕਸ ਆ ਉਹਨੂੰ ਹੋਰ ਇਨੇਬਲ ਕਰਨਾ ਤੇ ਮੈਨੂਅਲ ਵਰਕ ਤੋਂ ਜਿਹੜਾ ਉਹ ਕਾਫੀ ਉਹਨੇ ਸਾਂਭ ਲੈਣਾ। ਤੇ ਥੀਮ ਸੇਮ ਹੀ ਰਹਿੰਦਾ, ਰਿਡੰਡੈਂਟ ਜਿਹੜੀ ਜੌਬਸ ਆ ਉਹਨਾਂ ਨੂੰ ਜਿਹੜਾ ਖਤਰਾ ਰੋਬੋਟਿਕਸ ਤੇ AI ਦੇ ਜਿਹੜੇ ਕੋਲੈਬੋਰੇਸ਼ਨ ਦੇ ਨਾਲ ਬਹੁਤ ਜ਼ਿਆਦਾ ਵਾ। ਸੋ ਜੇ ਤਾਂ ਬੰਦਾ ਆਊਟ ਆਫ ਦਾ ਬਾਕਸ ਸੋਚੂਗਾ, ਵੱਖਰੇ ਤਰੀਕੇ ਦੀ ਜਿਹੜੀ ਚੀਜ਼ਾਂ ਉਹਨੂੰ ਦੇਖੂਗਾ, ਸੋ ਉਹਦੇ ਨਾਲ ਉਹਦਾ ਜਿਹੜਾ ਕਾਫੀ ਹੱਦ ਤੱਕ ਜਿਹੜਾ ਉਹ ਬਚਾਅ ਰਹੂਗਾ। ਸੋ ਇਹ ਚੀਜ਼ ਨੂੰ ਆਪਾਂ ਨਾ ਬੇਸ ਲੈ ਕੇ ਚੱਲੀਏ। ਸੋ ਤੁਸੀਂ ਗੱਲ ਕੀਤੀ ਏਜੈਂਟਿਕ AI ਦੀ, ਆਪਾਂ ਉੱਧਰ ਮੁੜਦੇ ਹਾਂ। ਸੋ ਏਜੈਂਟਿਕ AI ਵੀ ਇੱਕ ਆਰਟੀਫਿਸ਼ੀਅਲ ਇੰਟੈਲੀਜੈਂਸ ਦਾ ਇੱਕ ਟਾਈਪ ਹੀ ਆ, ਉਹਨੂੰ ਕਹਿ ਸਕਦੇ ਹਾਂ ਕਿ ਪਰ ਜਿਹੜੀ ਕਿ ਡਿਸੀਜਨ ਨੂੰ ਬਣਾਉਣ ਆਪ ਕਰਦੀ ਹੈ ਨਾ,
ਵੈਸੇ ਤਾਂ AI ਦੇ ਬੇਸਡ ਡਿਸੀਜਨ ਆਪ ਹੀ ਹੁੰਦੇ ਆ, ਪਰ ਉਹ ਤੋਂ ਇੱਕ ਲੈਵਲ ਨੈਕਸਟ ਸਟੈਪ ਉਹਨੂੰ ਲਿਆ ਜਾ ਸਕਦਾ ਹੈ ਨਾ। ਏਜੰਟਿਕ ਵਰਡ ਆਇਆ ਏਜੰਟ ਤੋਂ, ਹੈ ਨਾ। ਸੋ ਏਜੰਟਿਕ ਬੇਸਿਕਲੀ ਇਹ ਆ ਕਿ ਇੱਕ ਕੋਈ LLM ਕੰਮ ਕਰ ਰਹੀ ਆ, ਉਹਦੀ ਜਿਹੜੀ ਡਾਇਰੈਕਸ਼ਨ ਹੈਗੀ ਆ ਉਹ ਤੁਸੀਂ ਨੈਕਸਟ LLM ਨੂੰ ਦੇ ਦਿੰਦੇ ਹੋ, ਉਹਦਾ ਜਿਹੜਾ ਕੰਟਰੋਲ ਆ, ਹੈ ਨਾ, ਸੌਰੀ ਡਾਇਰੈਕਸ਼ਨ ਕੰਟਰੋਲ ਜਿਹੜਾ ਇੱਕ ਹੋਰ ਲੈਵਲ ਦੇ LLM ਨੂੰ ਦੇ ਦਿੰਦੇ ਹੋ, ਉਹਦੇ ਕੰਮ ਨੂੰ ਆਡਿਟ ਕਰਦਾ ਤੇ ਉਹਦੇ ਕੰਮ ਨੂੰ ਲੈ ਕੇ ਚੱਲਦਾ। ਠੀਕ ਹੈ। ਸੋ ਰਾਜਕਰਨ ਦੇ ਵਿੱਚ ਮੈਂ ਇਹ ਦੇਖਦਾ ਸੀ ਕਿ ਮੈਂ ਰਿਸਰਚ ਪੜ੍ਹਦਾ ਸੀ ਜੇ 3 ਲੈਵਲ ਦੀ, ਦੇਖੋ AI ਦੇ ਵਿੱਚ ਬਹੁਤ ਗਲਤੀਆਂ ਹੋਣਗੀਆਂ। ਆਪਾਂ ਇੱਕ ਐਗਜ਼ਾਮਪਲ ਲੈ ਲੈਂਦੇ ਹੈਲੂਸੀਨੇਸ਼ਨ ਦੀ। ਹੈਲੂਸੀਨੇਸ਼ਨ ਹੁੰਦੀ ਹੈ ਜਦੋਂ ਤੁਸੀਂ ਚੈਟ GPT ਜਾਂ ਹੋਰ ਇੱਦਾਂ ਦੇ ਜਿਹੜੇ ਚੈਟਬੋਟ ਆ ਉਹਨਾਂ ਨਾਲ ਜਦੋਂ ਕਨਵਰਸੇਸ਼ਨ ਕਰਦੇ ਹੋ, ਜੇ ਤੁਸੀਂ ਕੋਈ ਇੱਦਾਂ ਦਾ ਸਵਾਲ ਪੁੱਛੋ ਵੀ ਉਹਨੂੰ ਨਹੀਂ ਉਹਦੇ ਡੇਟਾਬੇਸ ਦੇ ਵਿੱਚ ਹੈਗਾ, ਉਹਦੀ ਨੌਲੇਜ ਦੇ ਵਿੱਚ ਨਹੀਂ ਹੈਗਾ, ਤਾਂ ਆਪਣੇ ਕੋਲੋਂ ਜਿਹੜਾ ਜਵਾਬ ਉਹ ਕੱਢਣ ਲੱਗ ਪੈਂਦਾ। ਇਟ ਹੈਜ਼ ਹਾਰਡ ਟਾਈਮ ਟੂ ਸੇ ਨੋ, ਵੀ ਮੈਨੂੰ ਨਹੀਂ ਆਉਂਦਾ। ਸੋ ਉਹ ਟਰਮ ਨੂੰ ਆਪਾਂ ਹੈਲੂਸੀਨੇਸ਼ਨ ਵਰਤਦੇ ਹਾਂ, ਵੀ ਕੋਈ ਵੀ ਇੱਦਾਂ ਰੈਂਡਮ ਇਨਫੋਰਮੇਸ਼ਨ ਤੁਹਾਡੇ ਸਾਹਮਣੇ ਪੇਸ਼ ਕਰ ਦਿੰਦਾ ਹੈ ਨਾ। ਉਹ ਇੱਕ ਬਹੁਤ ਹੀ ਵਧੀਆ ਗੱਲ ਨਹੀਂ ਆ, ਉਹ ਇੱਕ ਬੈਕਡ੍ਰੌਪ ਮੰਨਿਆ ਜਾਂਦਾ ਚੈਟਬੋਟਸ ਦਾ। ਸੋ ਉਹਦੇ ਬਾਰੇ ਰਿਸਰਚਰ ਦੀ ਮੈਂ ਰਿਪੋਰਟ ਪੜ੍ਹਦਾ ਸੀ ਕੁਝ ਦਿਨ ਪਹਿਲਾਂ। ਉਹ ਇਹ ਕਹਿੰਦੇ ਕਿ ਏਜੰਟਿਕ AI ਨੂੰ ਯੂਜ਼ ਕਰਕੇ ਕਿ ਜੇ ਤੁਸੀਂ 3 ਲੈਵਲ ਦੇ ਏਜੰਟਸ ਤੁਸੀਂ ਯੂਜ਼ ਕਰਦੇ ਹੋ, ਯਾਨੀ ਕਿ ਇੱਕ LLM ਆ ਉਹਦੀ ਆਡਿਟ ਕਰਨ ਦੇ ਲਈ, ਤੇ ਹੋਰ LLM ਆ ਜਾਂ ਕੋਈ ਮਸ਼ੀਨ ਲੈਵਲ ਹੈ ਨਾ, ਕੋਈ ਉਹਦੇ ਤੇ ਹੋਰ ਸਿਸਟਮ ਆ, ਤੇ ਉਹਦੇ ਲੈਵਲ ਤੇ ਹੋਰ ਸਿਸਟਮ, ਯਾਨੀ ਕਿ 3 ਲੈਵਲ ਦੇ ਸਿਸਟਮ ਤੇ ਨਾ, ਤੇ ਤੁਹਾਡੀ ਜਿਹੜੀ ਹੈਲੂਸੀਨੇਸ਼ਨ ਆ 99% ਤੋਂ ਵੀ ਜ਼ਿਆਦਾ ਜਿਹੜੀ ਉਹ ਕੰਟਰੋਲ ਹੋ ਜਾਏਗੀ, ਹੈ ਨਾ। ਸੋ ਇਹ ਏਜੰਟਿਕ ਸਿਸਟਮ ਇਹ ਹੁੰਦਾ ਕਿ ਜਿਹਦੇ ਨਾਲ ਏਜੰਟਸ ਹੈਗੇ ਆ ਜਿਹੜੇ ਮਲਟੀਪਲ ਏਜੰਟਸ ਨੂੰ ਫਰਦਰ ਕੰਟਰੋਲ ਕਰ ਰਹੇ ਆ, ਉਹਨਾਂ ਦੇ ਡਿਸੀਜਨਸ ਨੂੰ ਉਹਨਾਂ ਤੋਂ ਲਰਨ ਕਰ ਰਹੇ ਆ, ਤੇ ਦੈਨ ਇਟ ਮੇਕਸ ਡਿਸੀਜਨ ਔਨ ਇਟਸ ਓਨ ਬੇਸਡ ਔਨ ਵੀ ਉਹਨੇ ਇਨਫੋਰਮੇਸ਼ਨ ਸਾਨੂੰ ਗਲਤ ਦਿੱਤੀ, ਇਹਨੂੰ ਭਾਈ ਕਰੈਕਟ ਕਰੋ, ਹੈ ਨਾ। ਅੱਜ ਦੇ ਜ਼ਮਾਨੇ ਦੇ ਵਿੱਚ ਤੇ ਇਹੀ ਹੈ ਕਿ ਦੇਖੋ, ਮੈਂ ਮੰਨ ਲਓ ਵੀ ਕੋਈ ਸੋਰਾ ਦੇ ਉੱਤੇ ਗਿਆ, ਕੋਈ ਮੈਂ ਵੀਡੀਓ ਜਨਰੇਟ ਕੀਤੀ, ਹੈ ਨਾ, ਵੀਡੀਓ ਜਨਰੇਟ ਕਰਦੇ ਆ, ਮੈਨੂੰ ਉਹਦੇ ਵਿੱਚ ਲੱਗਾ ਨਹੀਂ ਯਾਰ ਵੀਡੀਓ ਦੇ ਫੀਚਰ ਕੋਈ ਠੀਕ ਨਹੀਂ ਹੈ ਨਾ। ਮੈਂ ਇਹਨੂੰ ਬੰਦੇ ਦੀ ਵੀਡੀਓ ਬਣਾਉਣ ਦੇ ਲਈ ਕਿਹਾ, ਇਹਨੇ ਮੈਨੂੰ ਬੀਬੀ ਦੀ ਵੀਡੀਓ ਬਣਾ ਦਿੱਤੀ, ਹੈ ਨਾ, ਜਾਂ ਬੰਦੇ ਦੀ ਵੀਡੀਓ ਬਣਾਈ ਜਿਹਦੇ ਫੀਚਰਸ ਬੀਬੀਆਂ ਵਰਗੇ ਜਾਂ ਕੁਛ ਵੀ ਇੱਦਾਂ, ਹੈ ਨਾ। ਇਹਦਾ ਐਗਜ਼ਾਮਪਲ ਲਈਏ ਇੱਕ, ਤੇ ਉਹਦੇ ਵਿੱਚ ਸਾਨੂੰ ਅੱਖਾਂ ਨੂੰ ਦੇਖ ਪਤਾ ਲੱਗਦਾ ਨਹੀਂ ਯਾਰ ਗੱਲ ਨਹੀਂ ਬਣੀ। ਮੰਨ ਲਓ ਕਿ ਮੇਰੀ ਜਗ੍ਹਾ ਕੋਈ ਉਹਦੇ ਵਿੱਚ AI ਦਾ ਏਜੰਟ ਉਸ ਚੀਜ਼ ਨੂੰ ਆਡਿਟ ਕਰ ਰਿਹਾ ਹੋਵੇ, ਤੇ ਉਹਨੂੰ ਕਰੈਕਟ ਕਰਕੇ ਉਹਨੂੰ ਕਹੇ ਪ੍ਰੌਂਪਟ ਕਰਕੇ ਵੀ ਨਹੀਂ ਵੀ ਤੇਰੀ ਵੀਡੀਓ ਗਲਤ ਆ, ਨੇ ਉਹਨੂੰ ਨਵੇਂ ਸਿਰੇ ਤੋਂ ਵੀਡੀਓ ਬਣਾ, ਹੈ ਨਾ। ਸੋ ਮੈਂ ਸਿੱਧੇ ਪੱਧਰੀ ਜਿਹੀ ਐਗਜ਼ਾਮਪਲ ਲੈਣ ਦੀ ਕੋਸ਼ਿਸ਼ ਇਸ ਤਰ੍ਹਾਂ ਕੀਤੀ ਕਿ ਇਹ ਸਾਰਾ ਜਿਹੜਾ ਮਸਲਾ, ਇਹ ਜਿਹੜੀ ਏਜੰਟਿਕ AI ਹੈ, ਇਹ ਸਮਝ ਆ ਜੇ। ਸੋ ਇਹਦਾ ਬੇਸਿਕਲੀ ਇਹਨੂੰ ਕਿਉਂ ਡਿਜ਼ਾਈਨ ਕੀਤਾ ਜਾਂਦਾ ਵੀ ਜਿਹੜੀ ਹਿਊਮਨ ਦੀ ਸੁਪਰਵਿਜ਼ਨ ਹੈ AI ਉਹਦੇ ਉੱਤੇ ਉਹਨੂੰ ਘਟਾਇਆ ਜਾ ਸਕੇ, ਠੀਕ ਆ। ਸੋ ਬੇਸਿਕਲੀ ਕੰਮ ਕਿਸ ਤਰ੍ਹਾਂ ਕਰਦੀ ਆ, ਆਪਾਂ ਉਹਦੇ ਬਾਰੇ ਵੀ ਥੋੜਾ ਗੱਲ ਕਰ ਲੈਂਦੇ ਆ ਵੀ ਜਿਹੜੇ ਵੀ ਜਿੱਦਾਂ ਆਮ AI ਕੰਮ ਕਰਦੀ ਹੈ ਬਿਲਕੁਲ ਉਸੇ ਤਰ੍ਹਾਂ ਹੀ, ਹੈ ਨਾ, ਇਹਦਾ ਵੀ ਕੰਮ ਹੈ, ਕਿਉਂਕਿ ਬੰਚ ਆਫ AI ਸਿਸਟਮਸ ਹੀ ਹੈ ਨਾ ਟੂਗੈਦਰ। ਜੀ। ਸੋ ਪਰ ਉਹਦੇ ਵਿੱਚ ਇਹ ਹੈ ਕਿ ਇਹਦੇ ਵਿੱਚ ਆਟੋਮੇਸ਼ਨ ਜਿਹੜੀ ਆ ਉਹਨੂੰ ਵੱਧ ਤੋਂ ਵੱਧ ਕੋਸ਼ਿਸ਼ ਕੀਤਾ ਜਾਂਦਾ, ਤੇ ਜਿਹੜੀ ਹਿਊਮਨ ਸੁਪਰਵਿਜ਼ਨ ਆ ਉਹ AI ਟੂਲਸ ਹੀ ਉਹਨੂੰ ਸੁਪਰਵਾਈਜ਼ ਕਰਦੇ ਆ ਕਈ ਲੈਵਲ ਤੱਕ, ਹੈ ਨਾ। ਸੋ ਬੇਸਿਕਲੀ ਉਹ ਐਨਾਲਾਈਜ਼ ਕਰਦੀ ਆ ਡੇਟਾ, ਜਿੱਦਾਂ ਹੁਣ ਮੈਂ ਵੀਡੀਓ ਦੀ ਐਗਜ਼ਾਮਪਲ ਲਈ, ਤੇ ਉਹ ਆਪਣੇ ਗੋਲਸ ਸੈੱਟ ਕਰਕੇ ਉਹਦੇ ਅਕੋਰਡਿੰਗਲੀ ਉਹਨੂੰ ਚਲਾਉਣ ਦੀ ਕੋਸ਼ਿਸ਼ ਕਰਦੀ ਆ। ਤੇ ਇਹਦੇ ਵਿੱਚ ਵੱਡੀ ਗੱਲ ਇਹ ਹੈ ਕਿ ਜੋ ਪੈਰਾਮੀਟਰ ਚੇਂਜ ਹੋ ਰਹੇ ਆ, ਜੋ এনवायरमेंट ਚੇਂਜ ਹੋ ਰਿਹਾ ਨਾ, ਇੱਕ ਤਾਂ AI ਦੀ ਲਿਮਿਟੇਸ਼ਨ ਇਹ ਹੁੰਦੀ ਆ ਕਿ ਜੋ ਉਹਦੇ ਕੋਲ ਡੇਟਾ ਸੈੱਟ ਪੁਰਾਣਾ ਹੈਗਾ ਉਹਦੇ ਅਕੋਰਡਿੰਗਲੀ ਉਹਨੇ ਅਗਲੇ ਡਿਸੀਜਨ ਬਣਾਉਣੇ ਆ, ਕਿਉਂਕਿ ਫਿਊਚਰ ਦੀ ਪ੍ਰੋਡਿਕਸ਼ਨ ਵਾਸਤੇ, ਹੈ ਨਾ। ਤੇ ਪਰ ਇਹਦੇ ਵਿੱਚ ਇਹ ਹੈ ਕਿ ਜਦੋਂ ਮਲਟੀਪਲ ਏਜੰਟਸ ਇਨਵੋਲਵ ਹੋ ਜਾਂਦੇ, ਉਹਦਾ ਡੇਟਾ ਸੈੱਟ ਜਿਹੜਾ ਵੱਡਾ ਹੋ ਜਾਂਦਾ ਵਾ, ਸੋ ਅਡੈਪਟ ਕਰਨਾ ਉਹਦੇ ਲਈ ਥੋੜਾ ਸੌਖਾ ਰਹਿ ਜਾਂਦਾ ਵਾ ਚੇਂਜਿੰਗ এনवायरमेंट, ਹੈ ਨਾ। ਤੇ ਉਹ ਜਿਹੜੀ ਉਹਦੀ ਕੰਪਲੈਕਸਿਟੀ ਆ ਤੇ ਆਪਸ਼ਨਸ ਉਹਦੇ ਕੋਲ ਕੀ ਅਵੇਲੇਬਲ ਆ, ਉਹ ਇੱਕ ਆਮ LLM ਇੱਕ ਲੈਵਲ ਦੀ LLM ਤੋਂ ਕਿਤੇ ਜ਼ਿਆਦਾ ਵੱਧ ਜਾਂਦੀ, ਵਿਚ ਇਜ਼ ਡੈਫੀਨੇਟਲੀ, ਕਿਉਂਕਿ ਇੱਕ ਵੱਡੇ ਸਿਸਟਮ ਦੇ ਨੂੰ ਤੁਸੀਂ ਜਨਰੇਟ ਕਰ ਰਹੇ ਹੁੰਦੇ ਹੋ, ਹੈ ਨਾ। ਸੋ ਮੈਨੂਫੈਕਚਰਿੰਗ ਦੀ ਇੱਕ ਵੱਡੀ ਐਗਜ਼ਾਮਪਲ ਆ, ਪ੍ਰੋਡਕਸ਼ਨ ਲਾਈਨਾਂ ਨੂੰ ਕੰਟਰੋਲ ਕਰਨਾ, ਕਸਟਮਾਈਜ਼ ਕਰਨੇ ਪ੍ਰੋਡਕਟ, ਤੇ ਪ੍ਰੋਡਕਸ਼ਨ ਦੀ ਆਊਟੇਜ ਕਿੱਦਾਂ ਦੀ ਹੋਈ, ਯੀਲਡ ਕਿੱਦਾਂ ਦੇ ਹੋਊਗੇ, ਹੈ ਨਾ, ਆਊਟਪੁੱਟ ਕਿੱਦਾਂ ਦੀ ਹੋਊਗੀ, ਥਰੂਪੁੱਟ ਕਿੱਦਾਂ ਦੀ ਹੋਊਗੀ, ਉਹ ਸਾਰੀ ਚੀਜ਼ਾਂ ਨੂੰ ਮੈਨੇਜ ਕਰਨ ਦੇ ਵਾਸਤੇ ਏਜੰਟਿਕ AI ਦੀ ਕਾਫੀ ਵਰਤੋਂ ਜਿਹੜੀ ਆ ਹੋਣ ਲੱਗ ਪਈ ਆ। ਤੁਸੀਂ ਐਗਜ਼ਾਮਪਲ ਆਲਰੇਡੀ ਲਈ। ਦੂਸਰੀ ਚੀਜ਼ ਆਪਾਂ ਨੂੰ ਘਰਾਂ ਦੇ ਵਿੱਚ ਜਿੱਦਾਂ ਸਮਾਰਟ ਹੋਮਸ ਦਾ, ਹੈ ਨਾ, ਕਾਫੀ ਚੱਕਰ ਹੈ, ਜਿਹਦੇ ਵਿੱਚ ਵੀ ਥਰਮੋਸਟੈਟ ਹੈਗੇ, ਤੁਹਾਡੀ ਲਾਈਟਨਿੰਗ ਹੈਗੀਆਂ, ਹੋਰ ਅਪਲਾਇੰਸਿਸ ਹੈਗੇ ਆ, ਕਿਹੜੇ ਟਾਈਮ ਤੇ ਲਾਈਟ ਆਨ ਹੋਣੀ, ਕਿਹੜੇ ਟਾਈਮ ਤੇ ਲਾਈਟ ਆਫ ਹੋਣੀ ਆ, ਹੈ ਨਾ, ਸਾਰੀਆਂ ਚੀਜ਼ਾਂ ਉਹਨੂੰ ਮੈਨੇਜ ਕਿੱਦਾਂ ਕਰਨਾ। ਸਮਾਰਟ ਹੋਮਸ ਦੇ ਵਿੱਚ ਏਜੰਟਿਕ AI ਦੀ ਜਿਹੜੀ ਭਰਪੂਰ ਵਰਤੋਂ ਹੋਏਗੀ। ਫਾਈਨੈਂਸ ਇੱਕ ਵੱਡੀ ਹੋਰ ਚੀਜ਼ ਆ, ਹੈ ਨਾ, ਕੋਈ ਫਾਈਨੈਂਸ ਤੇ ਕਾਫੀ ਵਾਈਡਰ ਸਬਜੈਕਟ ਆ ਵੀ ਤੁਸੀਂ ਕਾਸਟ ਨੂੰ ਮੈਨੇਜ ਕਰਨੇ ਆ, ਫਾਈਨੈਂਸ਼ੀਅਲ ਡਿਸੀਜਨ ਬਣਾਉਣੇ ਆ, ਆਪਰੇਸ਼ਨਲ ਐਫੀਸ਼ੀਐਂਸੀ ਲੈ ਕੇ ਆਉਣੀ ਆ, ਲਾਸਿਸ ਘਟਾਉਣੇ ਆ, ਹੈ ਨਾ, ਸਾਰੀਆਂ ਚੀਜ਼ਾਂ। ਸੋ ਇੱਕ ਕੰਪਲੀਕੇਟਡ ਸਬਜੈਕਟ ਆ, ਪਰ ਇਹਦੇ ਵਿੱਚ ਵੀ ਜਿਹੜੀ ਏਜੰਟਿਕ AI ਦੇ ਜਿਹੜੇ ਕਾਫੀ ਮਾਡਲਸ ਆ
ਉਹ ਸਾਡੇ ਸਾਹਮਣੇ ਆ ਰਹੇ। ਇਹਦੇ ਵਿੱਚ ਮੈਂ ਇੱਕ ਐਗਜ਼ਾਮਪਲ ਹੀ ਲੈ ਲੈਣਾ ਰਾਜਕਰਨ, ਇਹ ਹੈ ਕਿ ਜਿਹੜੀ ਮੈਂ ਥੋੜੇ ਦਿਨ ਪਹਿਲੇ ਰਿਪੋਰਟ ਪੜ੍ਹਦਾ ਸੀ ਕਿ ਐਂਥਰੋਪਿਕ ਦਾ ਜਿਹੜਾ ਨਾ ਐਂਥਰੋਪਿਕ ਕੰਪਨੀ ਆ ਉਹਦੇ ਜਿਹਦੇ ਵਿੱਚ ਜਿਹੜੀ ਆ ਐਮਾਜ਼ੋਨ ਨੇ ਕਾਫੀ ਇਨਵੈਸਟ ਕੀਤਾ 2 ਮਹੀਨੇ ਪਹਿਲਾਂ ਉਹਨਾਂ $6 ਬਿਲੀਅਨ ਉਹਦੇ ਵਿੱਚ ਹੋਰ ਇਨਵੈਸਟ ਕੀਤਾ ਸੀ। ਉਹ ਇੱਕ ਨਵਾਂ ਹਾਈਬ੍ਰਿਡ ਰੀਜ਼ਨਿੰਗ ਦਾ AI ਮਾਡਲ ਲੈ ਕੇ ਆਏ ਆ, ਹੈਨਾ। ਸੋ ਬੇਸਿਕਲੀ ਇਹ ਆ ਕਿ ਜਦੋਂ ਕੋਈ ਚੀਜ਼ ਤੁਸੀਂ ਸਾਹਮਣੇ ਲੈ ਕੇ ਆਉਂਦੇ ਹੋ, ਉਹਨੂੰ ਕ੍ਰਿਟੀਕਲ ਐਨਾਲਿਸਿਸ ਤਾਂ ਬੰਦਾ ਹੀ ਕਰਦਾ ਨਾ ਵੀ ਇਹ ਚੀਜ਼ ਠੀਕ ਆ ਜਾਂ ਨਹੀਂ ਆ, ਕੁਛ ਪੈਰਾਮੀਟਰ ਦੇ ਬੇਸ ਦੇ ਉੱਤੇ। ਸੋ ਜਿਹੜਾ ਐਂਥਰੋਪਿਕ ਦਾ LLM ਮਾਡਲ ਆ ਕਲਾਉਡ 3.7 ਸੋਨੇਟ, ਉਹ ਹਾਈਬ੍ਰਿਡ ਰੀਜ਼ਨਿੰਗ ਦਾ ਮਾਡਲ ਜਿਹੜਾ ਹੁਣ ਤੱਕ ਦਾ ਸਾਰਿਆਂ ਤੋਂ ਵਧੀਆ ਇਹ ਮੰਨਿਆ ਜਾ ਰਿਹਾ ਉਹਦਾ ਮਾਡਲ ਆ। ਸੋ ਜਿੱਦਾਂ ਆਪਾਂ ਆਫਲਾਈਨ ਵੀ ਗੱਲ ਕਰਦੇ ਸੀ, ਜੇ ਮੈਂ ਕਹਿੰਦਾ ਤੁਸੀਂ ਆਪਣੇ ਵਿਊਅਰਸ ਦੇ ਲਈ ਉਹ ਸਾਹਮਣੇ ਜੇ ਤੁਹਾਡੇ ਕੋਲ ਹੋਵੇ ਤੇ ਉਹਦੇ ਆਪਾਂ ਕੰਪੈਰੀਜ਼ਨ ਜਿਹੜੇ ਆ ਉਹ ਆਪਣੇ ਸਰੋਤਿਆਂ ਦੇ ਸਾਹਮਣੇ ਪੇਸ਼ ਕਰ ਸਕਦੇ ਹਾਂ। ਹਾਂਜੀ, ਹੈ ਨਾ ਵੀ ਜਿਹੜਾ ਕਲਾਉਡ 3.7 ਸੋਨੇਟ ਆ ਉਹਦੀ ਜਿਹੜੀ ਆ ਕੈਪੇਬਿਲਿਟੀ ਦੀ ਹੈ ਨਾ ਐਕੂਰੇਸੀ ਪਰਸੈਂਟੇਜ ਜਿਹੜੀ ਆ ਉਹਦੀ ਕਿਸ ਤਰੀਕੇ ਦੇ ਹਿਸਾਬ ਨਾਲ ਤੇ ਉਹਦੀ ਕੰਪੈਰੀਜ਼ਨ ਹੈਗੀ ਆ ਸਾਰਿਆਂ ਦੇ ਨਾਲ, ਹੈ ਨਾ ਕਿ ਉਹਦੇ ਵਿੱਚ ਇਹ ਹੈ ਕਿ ਸਾਰੇ ਏਜੈਂਟਿਕ ਬੇਸਡ ਆ, ਹੈ ਨਾ। ਉਹਦੀ ਤੁਸੀਂ ਇਹ ਵੇਖੋ ਕਿ ਸਮਰੱਥਾ ਕਿੰਨੀ ਜ਼ਿਆਦਾ ਬਾਕੀਆਂ ਦੇ ਕੰਪੈਰੇਟਿਵਲੀ 78.2% ਦੀ ਤਕਰੀਬਨ ਹੈਗੀ ਆ ਸੋਨੇਟ ਦੀ। ਤੇ ਐਕਸਟੈਂਡਡ ਥਿੰਕਿੰਗ ਦੇ ਨਾਲ ਤੇ ਇਹਨੂੰ ਓਪਨ AI ਦੇ ਨਾਲ ਤੁਸੀਂ ਦੇਖੋ ਉਹ 75% ਤੇ ਜਿਹੜਾ ਡੀਪ ਸੀਕ ਉਹ 71% ਦੇ ਉੱਤੇ ਰਹਿ ਜਾਂਦਾ ਤੇ ਗ੍ਰੋਕ ਜਿਹੜੀ ਆ ਉਹ 80% ਦੇ ਉੱਤੇ। ਇਸੇ ਤਰ੍ਹਾਂ ਵੱਖ-ਵੱਖ ਜਿਹੜੀ ਉਹਦੀ ਰੀਜ਼ਨਿੰਗ ਆ ਉਸ ਹਿਸਾਬ ਦੇ ਨਾਲ। ਇੰਸਟਰਕਸ਼ਨ ਫੋਲੋਇੰਗ, ਮੈਥ ਦੀ ਪ੍ਰੋਬਲਮ ਸੋਲਵਿੰਗ ਤੇ ਹਾਈ ਸਕੂਲ ਮੈਥਮੈਟਿਕਸ ਕੰਪੀਟੀਸ਼ਨ ਦੇ ਵਿੱਚ ਉਹਦਾ ਜਿਹੜਾ ਕਾਫੀ ਉਹਦੀ ਗ੍ਰੇਡਿੰਗ ਉੱਪਰ ਆ। ਤੇ ਮਲਟੀਲਿੰਗੁਅਲ Q&A, ਮੰਨ ਲਓ ਪਹਿਲਾ ਸਵਾਲ ਮੈਂ ਅੰਗਰੇਜ਼ੀ 'ਚ ਪੁੱਛਿਆ ਹੈ ਨਾ, ਤੇ ਉਹਦਾ ਫੋਲੋਅਪ ਮੈਂ ਸਵਾਲ ਜਿਹੜਾ ਉਹ ਮੈਂ ਉਹਨੂੰ ਪੰਜਾਬੀ 'ਚ ਕਰਦਾ ਤੇ ਉਹਦਾ ਫੋਲੋਅਪ ਮੈਂ ਸਵਾਲ ਜਿਹੜਾ ਉਹਨੂੰ ਮੈਂ ਕਹਿ ਲਓ ਹਿੰਦੀ 'ਚ ਕਰਦਾ, ਜੇ ਹੋਰ ਕਿਸੇ ਭਾਸ਼ਾ ਦੇ ਵਿੱਚ ਕਰਦਾ ਤੇ ਉਹਦੇ ਵਿੱਚ ਵੀ ਰਾਜਕਰਨ ਇਹਦੀ ਹਾਈ ਰੇਟਿੰਗ ਜਿਹੜੀ ਆ ਉਹ ਸਾਨੂੰ ਦੇਖਣ ਨੂੰ ਮਿਲੀ। ਮਤਲਬ ਮੈਕਸਿਮਮ ਰੇਟਿੰਗ ਹੈ ਇਹਦੀ 86.1%, ਜਦਕਿ ਜਿਹੜਾ ਓਪਨ AI ਦਾ O3 ਮਿਨੀ ਆ ਉਹਦੀ ਤਕਰੀਬਨ 80%, 79.5 ਆ। ਸੋ ਕਹਿਣ ਦਾ ਮਤਲਬ ਇਹ, ਚਲੋ ਆਪਾਂ ਡੇਟਾ ਦੇ ਵਿੱਚ ਹੈ ਨਾ ਪਰਸੈਂਟੇਜਸ ਦੇ ਵਿੱਚ ਆਪਾਂ ਨਾ ਜਾਈਏ, ਪਰ ਕਹਿਣ ਦਾ ਮਤਲਬ ਇਹਦੇ ਵਿੱਚ ਇਹ ਆ ਕਿ ਜਿਹੜੇ ਏਜੈਂਟਿਕ ਬੇਸ ਜਿਹੜੇ ਟੂਲ ਆ ਉਹ ਆ ਰਹੇ ਆ, ਕਾਫੀ ਜ਼ਿਆਦਾ ਮਾਰਕੀਟ 'ਚ ਅਵੇਲੇਬਲ ਹੈਗੇ ਆ। ਤੇ ਜੇ ਤੁਸੀਂ ਟੀਮ ਬਿਲਡ ਕਰਨੀ ਚਾਹੁੰਦੇ ਆਪਣੇ ਬਿਜ਼ਨਸ ਦੇ ਵਿੱਚ ਇਹਨੂੰ ਆਪਾਂ ਕਿੱਦਾਂ ਵਰਤ ਸਕੀਏ, ਤੇ ਉਹ ਇੱਕ ਵਧੀਆ ਮੌਕਾ ਤੁਹਾਡੇ ਸਾਹਮਣੇ ਹੈਗਾ ਵਾ। ਤੁਸੀਂ ਇਹਨਾਂ ਨੂੰ ਵਰਤ ਕੇ ਆਪਣੇ ਬਿਜ਼ਨਸਿਸ ਤੇ ਆਪਰੇਸ਼ਨਲ ਐਫੀਸ਼ੀਐਂਸੀ ਜਿਹੜੀ ਆ ਉਹ ਵਧਾ ਸਕਦੇ ਹੋ। ਨਹੀਂ ਬਿਲਕੁਲ। ਇਹ ਜਿਹੜਾ ਤੁਸੀਂ ਕਲਾਉਡ ਸੋਨੇਟ ਦੀ ਜਿੱਦਾਂ ਤੁਸੀਂ ਦੱਸ ਰਹੇ ਹੋ, ਸੋ ਇਵੈਂਚੁਅਲੀ ਜਿਹੜੇ ਹੌਲੀ ਹੌਲੀ ਇਹ ਅੱਗੇ ਜਿਹੜਾ ਉਹ ਵੱਧ ਰਹੇ ਆ। ਡੀਪ ਸੀਕ ਦਾ ਹੌਲੀ ਹੌਲੀ ਉੱਥੇ ਕੀ ਆ, ਉਹਨੇ ਜਿਹੜੀ ਡਿਸਰਪਸ਼ਨ ਕਰਨੀ ਸੀ ਕਰਕੇ ਉਹ ਠੀਕ ਆ ਜਾਂ ਉਹਦਾ ਕਿੱਦਾਂ, ਉਹਦਾ ਕੀ ਚੱਲ ਰਿਹਾ ਹੁਣ ਵੈਸੇ? ਸੋ ਰੁਕਦਾ ਤਾਂ ਨਹੀਂ ਨਾ ਰਾਜਕਰਨ, ਹੈ ਨਾ, ਉਹਦਾ ਕੰਮ ਚੱਲਦਾ ਹੀ ਜਾਣਾ। ਉਹਨਾਂ ਇੱਕ ਵਾਰੀ ਡਿਸਟਰਪਸ਼ਨ ਲੈ ਆਂਦੀ ਆ ਤੇ ਉਹ ਆਪਣੀ ਪੂਰੀ ਜ਼ੋਰਾਂ ਦੇ ਨਾਲ ਤਰੱਕੀਆਂ ਤੇ ਉੱਤੇ ਲੱਗੇ ਹੋਏ ਆ। ਬਾਕੀ ਉਹਨੂੰ ਕੈਚ ਅਪ ਤਾਂ ਨਹੀਂ, ਬਾਕੀ ਚਲੋ ਆਲਰੇਡੀ ਉਹਦੇ ਬਰਾਬਰ ਹੈਗੀ ਸੀ। ਸੋ ਇਹ ਜਿਹੜੀ ਆ ਮਲਟਾ-ਐਜਡ ਵਰਲਡ ਬਣ ਰਿਹਾ ਹੈ ਨਾ, ਮਲਟਾ-ਹੈਡਰਾ ਵਰਲਡ ਬਣ ਰਿਹਾ ਵਾ। ਸੋ AI ਵੀ ਉਸ ਸੰਬੰਧ ਦੇ ਵਿੱਚ ਸਾਹਮਣੇ ਵੀ ਇੱਕ ਜਿਹੜਾ ਸੱਪ ਦਾ ਸਿਰ ਆ ਉਹ ਏਸ਼ੀਆ ਵਿੱਚੋਂ ਵੀ ਬਾਹਰ ਆ ਗਿਆ, ਉਹਨੂੰ ਦੇਖ ਕੇ। US ਵਿੱਚ ਤਾਂ ਹੈਗਾ ਹੀ ਸੀ, ਹੈ ਨਾ, ਯੂਰਪ ਆਪਣੀ ਜਗ੍ਹਾ ਚੱਲ ਰਿਹਾ ਵਾ। ਤੇ ਸੋ ਉਹ ਜਿਹੜਾ ਉਸ ਤੋਂ ਬਾਅਦ ਜਿਹੜੀ ਹੋਰ ਵੀ ਕਾਫੀ ਕੰਪਨੀਜ਼ ਹੈਗੀਆਂ ਚਾਈਨਾ ਦੀ, ਹੈ ਨਾ, ਅਲੀਬਾਬਾ ਹੈਗੀ ਆ ਜਾਂ ਹੋਰ ਆਪਾਂ ਗੱਲਬਾਤ ਕਰਦੇ ਸੀ। ਸੋ ਉਹ ਉਹਨਾਂ ਨੇ ਉਹਨਾਂ ਦੀ ਰਿਸਰਚ ਜਿਹੜੀ ਉਹ ਚੱਲਦੀ ਆ, ਉਹ ਆਪਣੀ ਇੰਪਲੀਮੈਂਟੇਸ਼ਨ ਕਰ ਰਹੇ ਆ ਆਪਰੇਸ਼ਨਲ ਐਫੀਸ਼ੀਐਂਸੀ ਤੇ ਨੂੰ ਵਰਤ ਕੇ। ਕੰਪਨੀਜ਼ ਵੀ, ਗਵਰਨਮੈਂਟਸ ਵੀ, ਸਟੇਟ ਵੀ, ਤੇ ਜਿਹੜੀ ਗੂਗਲ ਦੀ ਵੀ ਆਪਾਂ ਗੱਲ ਕਰਦੇ ਸੀ ਕਿ ਉਹਨਾਂ ਵੀ ਆਪਣੀ ਵੈਬਸਾਈਟ ਤੋਂ ਹਟਾ ਦਿੱਤਾ ਕਿ ਸਿਕਿਉਰਿਟੀ ਤੇ ਆਰਮੀ ਦੇ ਕੰਮਾਂ ਦੇ ਵਿੱਚ ਅਸੀਂ AI ਨੂੰ ਨਹੀਂ ਵਰਤਾਂਗੇ। ਗੂਗਲ ਦੇ ਪਹਿਲਾ ਇੱਕ ਕਮਿਟਮੈਂਟ ਸੀ, ਉਹਨਾਂ ਆਪਣੀ ਵੈਬਸਾਈਟ ਤੋਂ ਇਹਨੂੰ ਹਟਾ ਦਿੱਤਾ ਗਿਆ। ਸੋ ਜਿਹੜੀ ਡਿਫੈਂਸ ਟੈਕਨੋਲੋਜੀਜ਼ ਆ ਉਹਦੇ ਵਿੱਚ ਹੁਣ AI ਦੀ ਇੰਪਲੀਮੈਂਟੇਸ਼ਨ ਵੀ ਖੁੱਲ ਕੇ ਹੋਏਗੀ। ਆਪਾਂ ਯੂਕਰੇਨ ਵਾਰ ਦੇ ਵਿੱਚ ਦੇਖਿਆ ਲਿਮਿਟਡ ਤਰੀਕੇ ਦੇ ਵਿੱਚ, ਪਰ ਇਹ ਹੁਣ ਹੋਰ ਵੀ ਖੁੱਲ ਕੇ ਇਹ ਜਿਹੜੀਆਂ ਟੈਕਨੋਲੋਜੀ ਦੀ ਇੰਪਲੀਮੈਂਟੇਸ਼ਨ ਸਾਡੇ ਸਾਹਮਣੇ ਆਊਗੀ। ਵਾਈਟ ਹਾਊਸ ਨੇ ਅੱਜ ਪਿਕਚਰ ਲਾਈ ਸੀਗੀ ਆਪਣੇ ਐਪਲ ਵਾਲੇ ਜਿਹੜੇ CEO ਨੇ। ਹਾਂ, $500 ਬਿਲੀਅਨ ਕਹਿੰਦੇ, $500 ਬਿਲੀਅਨ ਦੀ ਜਿਹੜੀ ਇਨਵੈਸਟਮੈਂਟ ਆ ਉਹ ਕਰਨ ਜਾ ਰਹੇ ਆ। ਸੋ ਟਰੰਪ ਹੁਣੀ ਜਾਂ ਵਾਈਟ ਹਾਊਸ ਜਿਹੜਾ ਉਹ ਕਹਿ ਰਿਹਾ ਲਗਾਤਾਰ ਵੀ ਸੋ ਫਾਰ ਟੋਟਲ ਇਨਵੈਸਟਮੈਂਟਸ ਜਿਹੜੀਆਂ US ਦੇ ਵਿੱਚ $1.6 ਟ੍ਰਿਲੀਅਨ ਦੀਆਂ ਆਲਰੇਡੀ ਜਿਹੜੀਆਂ ਉਹਨਾਂ ਨੇ ਐਲਾਨ ਦਿੱਤੀਆਂ। $600 ਬਿਲੀਅਨ ਸਾਊਦੀ ਅਰੇਬੀਆ, ਸਟਾਰਗੇਟ ਦੇ ਵਿੱਚ $500 ਬਿਲੀਅਨ, ਐਪਲ ਦੀ $500 ਬਿਲੀਅਨ,
ਹੁਸੈਨ ਸਜਵਾਨੀ ਜਿਹੜਾ ਆ ਉਹ 20 ਬਿਲੀਅਨ, ਨਿਪਨ ਸਟੀਲ ਦੀ ਜਿਹੜੀ ਬਿਡ ਆ ਉਹ 14 ਬਿਲੀਅਨ, ਜੈਪਨੀਜ਼ ਹਾਂਜੀ ਜਦਕਿ ਇਹ ਇਸ ਦੇ ਉਲਟ ਸੀਗੇ ਤੇ ਪੁਰਾਣਿਆਂ ਨੇ ਵੀ ਜਿਹੜਾ ਉਹ ਨਾ ਕਰਕੇ ਸੀਗੇ ਵੀ ਉਹ ਸਟੀਲ ਜਿਹੜਾ ਆ ਉਹ ਨਹੀਂ ਖਰੀਦ ਸਕਦੇ US ਸਟੀਲ ਨੂੰ। ਪਰ ਓਵਰਆਲ ਅੱਜ ਜਿਹੜੇ ਐਪਲ ਦੇ CEO ਆ ਉਹਨਾਂ ਨੇ ਜਿਹੜਾ ਉਹ ਕਿਹਾ ਆ ਵੀ $500 ਬਿਲੀਅਨ ਇਨਵੈਸਟ ਕਰਨਾ ਜਿਹੜਾ ਉਹ ਜਾ ਰਹੇ ਆ। ਇੱਕ ਚਿਪਸ ਐਕਟ ਆਇਆ ਸੀਗਾ ਪਿਛਲੀ ਵਾਰ, ਜੀ ਉਹਦੇ ਨਾਲ ਵੀ ਜਿਹੜੀ ਕਾਫੀ ਇਨਵੈਸਟਮੈਂਟ ਅਮਰੀਕਾ ਦੇ ਵਿੱਚ ਮੈਨੂਫੈਕਚਰਿੰਗ ਸੈਮੀਕੰਡਕਟਰ ਦੀ ਤੇ ਹੋਰ ਕਈ ਚੀਜ਼ਾਂ ਦੀ ਜਿਹੜੀ ਉਹ ਲਿਆਉਣ ਦੀ ਉਸ ਦੇ ਜ਼ਰੀਏ ਕੋਸ਼ਿਸ਼ ਸੀਗੀ। ਇਹ ਇਸ ਦੇ ਵਿੱਚੋਂ ਹੀ ਨਾਲ ਜਿਹੜਾ ਉਹ ਨਿਕਲ ਰਹੀਆਂ ਇਹ ਸਾਰੀਆਂ ਚੀਜ਼ਾਂ। ਦੇਖੋ ਜਿੰਨਾ ਮਰਜ਼ੀ ਰਾਜ ਕਰਨ ਪੋਲੀਟੀਕਲੀ ਤੌਰ ਦੇ ਉੱਤੇ ਰੌਲਾ ਪਏ, ਪਰ ਗਵਰਨਮੈਂਟ ਦੀ ਪਾਲਿਸੀ ਜਿਹੜੀਆਂ ਨਾ ਉਹ ਸਿਮਿਲਰ ਹੀ ਰਹਿੰਦੀਆਂ। ਮੈਂ ਆਪਾਂ ਬਾਰ-ਬਾਰ ਆਪਣੇ ਟਾਕ ਸ਼ੋਜ਼ ਦੇ ਵਿੱਚ ਗੱਲ ਕਰਦੇ ਹਾਂ ਕਿ ਐਂਟੀ ਚਾਈਨਾ ਪਾਲਿਸੀਜ਼ ਜਿਹੜੀਆਂ ਉਹ ਪ੍ਰੈਜ਼ੀਡੈਂਟ ਓਬਾਮਾ ਤੋਂ ਸ਼ੁਰੂ ਹੋ ਗਈਆਂ ਸੀ। ਫਿਰ ਉਹ ਤੋਂ ਬਾਅਦ ਪ੍ਰੈਜ਼ੀਡੈਂਟ ਟਰੰਪ ਨੇ ਰੌਲਾ ਪਾ ਕੇ ਕੀਤੀਆਂ, ਟ੍ਰੇਡ ਵਾਰ ਦੂਜਾ ਤੀਜਾ, ਹਨਾ। ਪਰ ਜਦੋਂ ਟਰੰਪ ਹੁਣੀ ਚਲੇ ਜਾਂਦੇ ਆ 2020 ਦੇ ਵਿੱਚ ਤੇ 2021 ਦੇ ਵਿੱਚ ਜੋ ਬਾਈਡਨ ਆਉਂਦੇ ਆ ਤੇ ਉਹ ਪਾਲਿਸੀਜ਼ ਜਿਹੜੀਆਂ ਜਿਉਂ ਤੋਂ ਹੀ ਰਹਿੰਦੀਆਂ। ਇਨਫੈਕਟ ਇੰਟੈਲੈਕਚੁਅਲ ਪ੍ਰਾਪਰਟੀ ਤੇ ਉਹਨਾਂ ਨੇ ਹੋਰ ਵੀ ਲਾਈਆਂ ਸੀ, ਹੋਰ ਵੀ ਨਵੀਆਂ ਸੈਂਕਸ਼ਨ ਬੰਦਸ਼ਾਂ ਜਿਹੜੀਆਂ ਉਹ ਲਗਾਤਾਰ ਲਾਉਂਦੇ ਰਹੇ। ਤੋਂ ਬਾਅਦ ਜਿਹੜਾ ਆਪਣੇ AI ਦੇ ਜਿਹੜੇ GPUs ਆ ਚਾਈਨਾ ਨੂੰ ਨਾ ਸੈੱਲ ਕਰਨ ਦਾ, ਉਹ ਵੀ ਤੇ ਜੋ ਬਾਈਡਨ ਦੇ ਟਾਈਮ ਦੇ ਉੱਤੇ ਹੋਇਆ। ਸੋ ਇਹ ਜਿਹੜੀ ਹੁੰਦੀ ਇਹਨੂੰ ਕਿਸੇ ਵਿਅਕਤੀ ਵਿਸ਼ੇਸ਼ ਦੇ ਨਾਲ ਨਹੀਂ ਆਪਾਂ ਜੋੜ ਸਕਦੇ, ਜਿਹੜੀ ਸਟੇਟ ਪਾਲਿਸੀਜ਼ ਹੁੰਦੀਆਂ। ਪਰ ਹਾਂ ਗੱਲ ਵੱਖਰੀ ਹੈ, ਕੋਈ ਰੌਲਾ ਜ਼ਿਆਦਾ ਪਾਉਂਦਾ, ਕੋਈ ਘੱਟ ਪਾਉਂਦਾ, ਕੋਈ ਚੁੱਪ ਚੁਪੀਤੇ ਕਹੀ ਜਾਂਦਾ ਹਨਾ, ਪਰ ਪਾਲਿਸੀਜ਼ ਸਟੇਟ ਦੀਆਂ ਸੇਮ। ਇਮੀਗ੍ਰੇਸ਼ਨ ਦਾ ਹੁਣ ਇੰਨਾ ਰੌਲਾ ਪਿਆ, ਮੈਂ ਕੱਲ ਹੀ ਡੇਟਾ ਪੜ੍ਹਦਾ ਸੀ ਕਿ ਜਿਹੜੇ ਪ੍ਰੈਜ਼ੀਡੈਂਟ ਟਰੰਪ ਦੀ ਜਿਹੜੀ ਡਿਪੋਰਟੇਸ਼ਨ ਦਾ ਲੈਵਲ ਆ ਉਹ ਤੇ ਜੋ ਬਾਈਡਨ ਤੋਂ ਵੀ ਘੱਟ ਰਿਹਾ ਪਿਛਲੇ 1 ਮਹੀਨੇ ਦਾ, ਹਨਾ। ਭਾਵੇਂ ਜਿੰਨਾ ਮਰਜ਼ੀ ਉਹਦੇ ਵਿੱਚ ਰੌਲਾ ਪਾਇਆ ਜਾ ਸਕੇ ਜੇ ਔਨ ਐਵਰੇਜ, ਚਲੋ ਡੇਟਾ ਨੂੰ ਮੈਨੀਪੂਲੇਸ਼ਨ ਵੀ ਹੋ ਸਕਦੀ, ਪਰ ਕਹਿਣ ਦਾ ਮਤਲਬ ਇਹ ਹੈ ਵੀ ਜਿਹੜੀ ਕੋਈ ਵੱਧ ਕਰੂਗਾ ਕੋਈ ਘੱਟ ਕਰੂਗਾ, ਪਰ ਜੇ ਸਟੇਟ ਦੀ ਪਾਲਿਸੀਜ਼ ਉਹ ਸੇਮ ਹੀ ਰਹਿੰਦੀਆਂ। ਤੇ ਟੈਕ ਦੇ ਇਨਵੈਸਟਮੈਂਟ ਦੀ ਪਾਲਿਸੀਜ਼ ਨੂੰ ਇਸ ਤਰੀਕੇ ਨਾਲ ਹੀ ਦੇਖਣਾ ਚਾਹੀਦਾ। ਜੀ ਬਿਲਕੁਲ। ਸਮਾਂ ਸਮਾਪਤ ਹੈ ਤੇ ਮਿਲਾਂਗੇ ਆਪਾਂ ਆਪਣੇ ਸਾਰੇ ਹੀ ਸਰੋਤਿਆਂ ਦੇ ਦਰਸ਼ਕਾਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਹਰਵਿੰਦਰ ਬੜੀ ਮਿਹਰਬਾਨੀ, ਧੰਨਵਾਦ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ।